ਮੈਂ ਕਿਹਾ ਹੌਲੀ ਜੀ ਪੁੱਛਦਾ, ਮੈਂ ਕਿਹਾ ਕੋਈ ਅੱਗੇ ਚਾਦਰਾਂ ਚੂਦਰਾਂ ਲੱਭ ਜਾਣੀਆਂ ਕਿ ਬਿਸਤਰੇ ਲੈ ਜਾਈਏ? ਕਿਉਂ ਜੀ ਲੱਭ ਜਾਣਗੀਆਂ? ਨਾ ਹੋਏ ਤਾਂ ਸਾਰੀ ਰਾਤ ਤੇ ਨੱਚਦੇ ਨੂਚਦੇ ਕੱਢ ਦਾਂਗੇ, ਉਹ ਤਾਂ ਚਲੋ ਮਾਰਾਂਗੇ। ਇਹ ਹੈ ਨਾ ਆਇਆ ਤਾਂ ਫਿਰ ਹੱਥ ਪੈਰ ਮਾਰਦੇ ਰਵਾਂਗੇ ਸਾਰੀ ਰਾਤ, ਉਹਦੇ ਨਾਲ ਗੁਜ਼ਾਰਾ ਹੋ ਸਕਦਾ, ਉਦਾਂ ਨਹੀਂ। ਜਿਵੇਂ ਇੰਨੇ ਅਰਸੇ ਬਾਅਦ ਇਕੱਠੇ ਹੋਏ ਆ, ਚਲੋ ਸ਼ੁਗਲ ਮੇਲੇ ਜੀ ਰਾਤ ਟੱਪ ਜਾਣੀ, ਇਹ ਵੀ ਯਾਦ ਰਵੇਗੀ ਨਾ, ਇਹ ਵੀ ਯਾਦਾਂ ਦੇ ਵਿੱਚ ਰਹਿ ਜਾਂਦਾ। ਆਹ ਟਰੈਕ ਆ ਗਿਆ, ਅਸੀਂ ਇਸ ਟਰੈਕ ਤੇ ਜਾਣਾ ਹੁਣ ਅੱਗੇ, ਉੱਤੇ ਤੱਕ ਅਸੀਂ ਜਾਣਾ ਇਧਰ ਨੂੰ, ਇਸ ਟਰੈਕ ਤੇ। ਹਵਾਵਾਂ ਥੋੜੀਆਂ ਥੋੜੀਆਂ ਗੱਡੀ ਦੀਆਂ ਕੱਢ ਲਈਏ। ਲਓ ਜੀ, ਸਫ਼ਰ ਅੱਲਾ ਦਾ ਲੈ ਕੇ ਕਰਦਾ ਸ਼ੁਰੂ। ਤੇ ਟਰੈਕ ਸਾਡਾ ਜਿਹੜਾ ਨਾ ਬੜਾ ਹੋਰ ਤਰ੍ਹਾਂ ਦਾ, ਰੱਬ ਸੁਣਾ ਖੈਰ ਕਰੇ ਤੇ ਪਹੁੰਚੀਏ। ਆਹ ਵੇਖੋ, ਇੱਥੇ ਆਪਾਂ ਰਹਿਣਾ ਰਾਤ ਇਸ ਜਗ੍ਹਾ ਤੇ ਪੂਰਾ ਮਾਹੌਲ ਬਣਿਆ ਪਿਆ। ਆਗੂ ਕੇ ਲਈ ਭਖਾ ਮੁੰਡਿਆਂ ਨੇ। ਬੇਗਮ ਦਾ ਫੋਨ ਇੱਥੇ ਨਹੀਂ ਨਾ ਆਉਂਦਾ, ਸਾਨੂੰ ਲੈ ਕੇ ਦੇ 5 ਮਰਲੇ ਅਸੀਂ ਕਨਾਲ ਲੈਣ ਦੀ ਕੋਸ਼ਿਸ਼ ਕਰਦੇ ਪਏ ਆ। ਇੱਥੇ ਕਿਹੜਾ ਕਿਸੇ ਨੂੰ ਪੁੱਛਣਾ, ਆਪਾਂ ਸਵੇਰੇ ਉੱਤੇ ਕੋਠੇ ਪਾ ਕੇ ਬਹਿ ਜਾਣੇ ਆ। ਸਰਕਾਰੀ ਜਗ੍ਹਾ ਕਿਸੇ ਦੀ ਵੀ ਨਹੀਂ ਹੈ। ਬਹੁਤ ਸੋਹਣੀ ਗੱਲ ਕੀਤੀ ਤੂੰ, ਬੜਾ ਰੂਹ ਨੂੰ ਸਕੂਨ ਮਿਲਿਆ। ਏ ਭਾਬੀ ਤੱਕ ਪਹੁੰਚ ਜਾਣੀ ਹੈ ਵੀਡੀਓ, ਇਹ ਵੀ ਰਿਕਾਰਡ ਹੋ ਰਹੀ। ਤੂੰ ਕੱਲ ਮਾਤ ਉਹਨੇ ਵਲੌਗ ਵੇਖ ਲੈਣਾ ਭਰਜਾਈ ਨੇ। ਨਹੀਂ ਜੀ, ਇੱਥੇ ਮੇਰਾ ਤਾਂ ਜੀ ਨਹੀਂ ਲੱਗ ਰਿਹਾ। ਬਿਆਨ ਬਦਲ ਗਿਆ, ਬਿਆਨ ਜੀ ਨਹੀਂ ਲੱਗ ਰਿਹਾ। ਮੇਰਾ ਦਿਲ ਕਰਦਾ ਵੀ ਮੈਂ ਮੈਨੂੰ ਪਾਰ ਲੱਗੇ, ਹੁਣ ਮੈਂ ਉੱਡ ਕੇ ਲੈਲ ਪਰ ਚੱਲ ਨਾ ਦੇ ਤਾਂ ਆਸਰੇ ਹੀ ਰੁੱਖ ਨੇ, ਸਹਾਰਿਆਂ ਦੀ ਲੋੜ ਹੁੰਦੀ ਐ। ਉਹ ਦਿਲੋਂ ਬੜੀ ਕਮਜ਼ੋਰ ਆ ਵਿਚਾਰੀ, ਉਹ ਦਿਲੋਂ ਬੜੀ ਕਮਜ਼ੋਰ ਆ ਵਿਚਾਰੀ, ਤੂੰ ਆਖੀ ਉਹਨੂੰ ਰੋਈ ਨਾ। ਵਾਹ ਵਾਹ ਵਾਹ, ਸਮਝ ਜਿੰਦਾਬਾਦ ਇਹ ਜ਼ਿੰਦਗੀ ਦੀ ਆਉਣੀ ਵਾਰੀ ਵਾਰੀ, ਉਦਾਸ ਐਵੇਂ ਹੋਈ ਜਿਉਂਦਾ ਰਹਿ ਜਿਉਂਦਾ। अस्सलाम वालेकुम ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਆ ਸਾਡੇ ਚੈਨਲ ਤੇ, ਸਾਡੇ ਪੰਜਾਬੀ ਦਾ ਚੈਨਲ ਤੇ। ਮੈਂ ਨਾਸਰ ਢਿੱਲੋਂ, ਤੁਸੀਂ ਵੇਖ ਰਹੇ ਹੋ ਸਾਡੇ ਵਲੌਗਸ ਅੱਜ ਕੱਲ੍ਹ। ਸੋ ਅੱਜ ਦਾ ਵਲੌਗ ਮੈਂ 160 ਚੱਕ ਵੀ ਸਾਦਕਾਬਾਦ ਡਿਸਟ੍ਰਿਕਟ ਰਹੀਮਯਾਰ ਖਾਂ, ਮੇਰੇ ਨਾਨਕਿਆਂ ਦਾ ਪਿੰਡ ਆ। ਆਪਣੇ ਨਾਨਕਿਆਂ ਦੇ ਕੋਠੇ ਤੇ ਆਇਆ ਹੋਏ ਛੱਤ ਤੇ। ਇੱਥੇ ਅਸੀਂ ਆਏ ਸਾਂ, ਸਾਰੇ ਦੋਸਤ ਵੀ ਅਸੀਂ ਆਏ ਰਾਜਨਪੁਰ ਤੋਂ। ਫਿਰ ਇਸ ਸਾਈਡ 'ਤੇ ਆ ਗਏ, ਅੱਗੇ ਅਸੀਂ ਜਾਣਾ ਕੁਛ ਦੋਸਤਾਂ ਨੂੰ ਮਿਲਣਾ ਵਾ ਇੱਥੇ ਸਾਦਕਾਬਾਦ ਹੀ। ਫਿਰ ਉਸ ਤੋਂ ਬਾਅਦ ਦਾ ਸਾਡਾ ਪਲਾਨ ਆ ਜਾਣ ਦਾ ਅੱਗੇ ਚੋਲਸਤਾਨ, ਫਿਰੋਜ਼ਾ, ਬਾਵਲਪੁਰ, ਉਹਨਾਂ ਸਾਈਡਾਂ 'ਤੇ। ਸੋ ਅੱਜ ਦੇ ਵਲੌਗ 'ਚ ਤੁਹਾਨੂੰ ਕੀ ਕੁਝ ਵੇਖਣ ਨੂੰ ਮਿਲੇਗਾ, ਇਸ ਵਲੌਗ ਦੇ ਵਿੱਚ ਜੁੜੇ ਰਹੋਗੇ ਤਾਂ ਫਿਰ ਹੀ ਪਤਾ ਚੱਲੇਗਾ। ਸੋ ਅੱਜ ਦੇ ਵਲੌਗ 'ਚ ਤੁਹਾਨੂੰ ਲੈ ਕੇ ਚੱਲਦੇ ਆ ਕੁਛ ਐਸੀਆਂ ਥਾਵਾਂ 'ਤੇ ਜਿਹੜੀਆਂ ਤੁਹਾਨੂੰ ਬਹੁਤ ਵਧੀਆ ਲੱਗਣਗੀਆਂ। ਆਓ ਚੱਲੀਏ ਫਿਰ। ਕਿੰਨੇ ਬਹੁਤ ਬੰਦੇ ਦੇਖਦੇ, ਵੀਡੀਓ ਦੇਖਦੇ। ਨਹੀਂ ਹਾਂ ਜੀ, ਅੱਛਾ ਆਵੇ ਮਾਮਾ ਕਹਿੰਦਾ ਆਂਦਾ ਕਿਸੇ ਨੂੰ ਨਹੀਂ ਮਿਲਿਆ। ਮਿਲਿਆ ਬਾਬੇ ਨੂੰ ਜੱਫੀ ਪਾ ਕੇ ਮੈਂ, ਇਹ ਬਾਬੇ ਨੂੰ ਵੀ ਨਹੀਂ ਮੈਂ ਮਿਲਿਆ। ਆਂਦਾ ਬਾਬੇ ਨੂੰ ਮੈਂ ਨਹੀਂ ਮਿਲਿਆ। ਬਾਬਾ ਤੈਨੂੰ ਹੁੱਕਾ ਪਿਆਉਂਦਾ ਰਿਹਾ, ਬਾਬੇ ਨੂੰ ਤਾਂ ਮਿਲਿਆ ਨਹੀਂ। ਆਹ ਡਿੱਗ ਪੈਣ ਲੱਗਾ ਸੀ। ਜ਼ਿੰਦਗੀ ਦੇ ਮੇਲੇ ਨੇ ਖੜੇ ਬੰਦਾ ਕੇ ਬੈਠ ਜਾ। ਇਹ ਤਾਂ ਵਡੇਰਿਆਂ ਨੂੰ ਮਿਲਣ ਦਾ। ਹੋਰ ਹਾਂਜੀ, ਜੂੰਦੇ ਵਾਸਤੇ ਰਹੋ ਜੀ। ਹਾਂ, ਜ਼ਿੰਦਗੀ ਦੇ ਮੇਲੇ ਆ ਜੀ, ਤੇ ਫਿਰ ਇਨਸ਼ਾਅੱਲਾ ਮੁਲਾਕਾਤ ਹੋਊਗੀ। ਤੁਸੀਂ ਉਧਰ ਆਏ, ਅਸੀਂ ਇੱਧਰ ਆਏ, ਮੁਲਾਕਾਤ ਆਵਾਂਗੇ। ਹਾਂ, ਇਹ ਤਾਂ ਦੁਨੀਆ ਤੇ ਇੱਕੋ ਫੇਰਾ, ਸਾਦਕਾਬਾਦ ਤੋਂ ਦੂਆ ਫੇਰਾ ਲੱਗ ਸਕਦਾ। ਹਾਂ, ਇੱਥੇ ਕੋਈ ਪਾਬੰਦੀ। ਅੱਛਾ ਜੀ, ਚੰਗਾ ਜੀ, ਸਲਾਮ ਅਲੈਕੁਮ। ਕਾਸ਼ ਭਾਈ, ਸਾਰਿਆਂ ਦਾ ਸ਼ੁਕਰੀਆ। ਓਕੇ ਜੀ, ਓਕੇ ਚੀਮਾ ਸਾਹਿਬ, ਠੀਕ ਹੈ ਜੀ, ਓਕੇ ਜੀ, ਓਕੇ ਬਸ। ਹਾਂ ਜੀ, ਸਲਾਮ ਅਲੈਕੁਮ। ਨਹੀਂ ਛੋਟੀ ਗੱਡੀ 'ਚ ਮੇਰਾ ਨਹੀਂ। ਆ ਜਾ ਤੂੰ ਵੱਡੀ 'ਚ ਆ ਜਾ, ਛੋਟੀ ਗੱਡੀ ਗੁਜ਼ਾਰਾ ਨਹੀਂ ਹੁੰਦਾ ਤੇਰਾ। ਹਾਂਜੀ, ਛੋਟੀ ਗੱਡੀ। ਲਓ ਜੀ, ਤਿਆਰੀ ਕਰ ਲਈ ਹੁਣ ਆਪਾਂ ਅੱਗੇ ਨਿਕਲਣ ਦੀ। ਪਿੰਡ 'ਚੋਂ ਨਿਕਲ ਚੱਲੇ ਆਪਾਂ ਸਾਦਕਾਬਾਦ ਤੋਂ। ਹੁਣ ਅੱਗੇ ਦੀ ਆ ਸਾਡੀ ਤਿਆਰੀ। ਸਾਰੇ ਗੱਡੀਆਂ ਬੜੀਆਂ ਗੰਦੀਆਂ, ਗੱਡੀਆਂ ਦਾ ਬੁਰਾ ਹਾਲ ਹੋਇਆ ਸਰਾ ਸਾਹਿਬ। ਇਸੇ ਤਰ੍ਹਾਂ ਹੀ ਨਾ। ਹਾਂ, ਗੱਡੀਆਂ ਫਿਰ ਉਹ ਸਫ਼ਰ ਦੇ ਵਿੱਚ ਹੁੰਦਾ ਹੀ ਹੈ ਜੀ। ਸਫ਼ਰ ਸ਼ੁਰੂ ਹੋ ਜਾਂਦਾ। ਹਾਂਜੀ, ਵਕਾਰ ਵੀ ਵਲੋਗੀ ਹੋਇਆ ਉਧਰ ਇੱਕ। ਹੈਂ, ਤੂੰ ਨਹੀਂ ਸ਼ੁਰੂ ਕਰਦਾ ਕੀਤਾ? ਮੈਂ ਕਰ ਲਈ ਗੱਲ ਵਿੱਚ। ਕਿਹੜੀ? ਮੈਂ ਦੱਸਿਆ ਇਸ ਰਿਆਸਤ ਦੇ ਬਾਰੇ ਦੱਸਿਆ ਜਿੱਥੇ ਆਪਾਂ ਆਏ ਆ। ਸਾਰੀ ਤਰੀਕ ਦੱਸੀ ਹੈ, ਸਾਰੀ ਗੱਲਬਾਤ ਕਰਕੇ ਸ਼ੁਰੂ ਕਰਤਾ। ਅੱਛਾ, ਗਾਂ ਹੁਣ ਚੋਲਸਤਾਨ ਦੇ ਵਿੱਚ ਜਾ ਕੇ ਬਣਾ। ਵਾਹ 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 ਵਾਹ। ਹਾਂਜੀ, ਲੰਮੇ ਗੇੜੇ 2-3 ਦਿਨ ਲੱਗ ਜਾਣੇ ਉੱਥੇ ਸਾਡੇ ਚੋਲਸਤਾਨ। ਕਿਉਂ ਨਹੀਂ 2-3 ਦਿਨ ਲਾ ਯਾਰ। ਹੁਣ ਬਾਲ ਬੱਚੇਦਾਰ ਆ, ਕੋਈ ਘਰ ਬੂਆ ਵੀ ਹੈ ਸਾਡਾ। ਹਾਂ, ਸੁਣੀਏ ਫਿਰ ਇੱਕ ਮਿੰਟ। ਚੱਲਦੀ ਚੱਲੀ ਜਾਂਦੀ ਨਾ ਸਾ ਢਿੱਲੂ ਜੀ। ਪਰਾਏ ਟੁਕਰਾ ਤੇ ਹਿਲਿਆ ਜੀ। ਹੁਣ ਮੈਂ ਤੈਨੂੰ ਕਿਹਾ ਆਪਾਂ ਚੱਲੀਏ ਹੁਣ ਘਰੇ, ਆਪਣੇ ਘਰਾਂ ਜਾ ਕੇ ਪਕਾਈਏ। ਮਾਣ ਆਟੇ ਦੀ ਬਚਤ ਕਰ ਲਈਏ ਨਾ।
ਸਾਨੂੰ 8ਵਾਂ ਦਿਨ ਆ ਨਿਕਲੇ ਨੂੰ, ਕਿਉਂ ਜੀ? ਇਦਾਂ ਹੀ ਨਹੀਂ ਐਵੇਂ ਝੂਠ ਨਾ ਮਾਰ ਲਾ ਜੇ ਤੀਸਰਾ ਦਿਨ ਤੀਸਰਾ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਮਹੀਨਾ ਹੋ ਗਿਆ। ਮੈਂ ਕਦੀ ਨਿਕਲਿਆ ਨਹੀਂ ਨਾ ਐਡਾ ਘਰੋਂ ਬਾਹਰ। ਰਿਹਾ ਨਹੀਂ ਨਾ ਉਦੋਂ ਹਾਂ ਘਰਦਿਆਂ ਤੋਂ ਬਗੈਰ। ਹਾਂਜੀ, ਅੱਲਾਹ ਤਾਲਾ ਖਿਆਲ ਰੱਖੇ। ਅਸੀਂ ਨਿਕਲ ਪਏ ਹਾਂ ਜੀ ਸਾਦਕਾਬਾਦ ਦੇ ਵਿੱਚੋਂ। ਆਖਰੀ ਪਿੰਡ ਨੇ ਸਾਦਕਾਬਾਦ ਤਹਿਸੀਲ ਦੇ ਲਹਿੰਦੇ ਪੰਜਾਬ ਦਾ ਆਖਰੀ ਜ਼ਿਲ੍ਹਾ, ਤੇ ਪਿੰਡ ਵੀ ਤਕਰੀਬਨ ਹੀ ਆਖਰੀ। ਪਿੰਡ ਵੀ ਆਖਰੀ 160 ਚੱਕ। ਨਹੀਂ ਮਤਲਬ ਇਸ ਤੋਂ ਅੱਗੇ ਜਿਹੜੇ ਆਖਰ ਪਿੰਡ ਨਾਲ ਜਿਹੜਾ ਉਹ ਬਾਰਡਰ ਹੀ ਆ, ਬਾਰਡਰ ਏਰੀਆ, ਬਾਰਡਰ ਪਰਲੀ ਏਰੀਆ ਸਾਈਡ ਤੇ ਸਿੰਧ। ਸਿੰਧਾ, ਵਾਹ ਬਈ ਵਾਹ। ਪਰ ਆ ਵੇਖੋ ਜਿੱਥੇ ਨਹਾਉਂਦੇ ਰਹੇ ਨਾਸਰ ਛੁੱਟੀਆਂ 'ਚ। ਇੱਧਰ ਵਿਖਾਵਾਂ ਤੁਹਾਨੂੰ ਚੁਰਿਆ ਸਾਹਿਬ, ਮੈਂ ਛੁੱਟੀਆਂ 'ਚ ਆਉਂਦਾ ਰਿਹਾ ਇੱਥੇ। ਅੱਛਾ ਜੀ, ਤੁਸੀਂ ਤੁਹਾਡੇ ਨਾਨਕੇ ਜੋ ਇੱਥੇ? ਇਹ ਮੇਰੇ ਨਾਨਕੇ ਛੁੱਟੀਆਂ 'ਚ ਇੱਥੇ ਆਉਂਦੇ ਰਹੇ ਮਾਸ਼ਾਅੱਲਾ। ਤੇ ਐਸ ਛੱਪੜ 'ਚ ਆਪਾਂ ਬਹੁਤ ਨਹਾਤੇ। 3-3 ਮਹੀਨੇ ਰਹੀਦਾ ਹੁੰਦਾ ਸੀ। ਉਹ ਸਾਹਮਣੇ ਡੇਰਾ, ਉਹ ਅੰਬ ਦੇਖਦੇ, ਹਾਂ ਹਾਂ ਹਾਂ, ਉੱਥੇ ਅੰਬ ਲੱਗੇ ਹੁੰਦੇ ਤੇ ਐ ਦੀ ਜਣਾ ਅੰਬ ਲਿਆ ਕੇ ਤੇ ਖਾ ਕੇ ਤੇ ਛੱਪੜ 'ਚ ਡੰਗਰਾਂ ਦੇ ਉੱਤੇ ਮਾਮੇ ਨਾਲ ਕਹਿਣਾ ਚੱਲ ਵੀ ਡੰਗਰ ਲੈ ਕੇ ਨਵਾ ਲਿਓ। ਅੱਛਾ ਅੱਛਾ, ਡੰਗਰਾਂ ਦੀਆਂ ਪੁੱਛਾਂ ਫੜ ਕੇ ਐਸ ਛੱਪੜ 'ਚ ਨਹਾਉਂਦੇ ਰਹੇ ਨਿੱਕੇ ਹੁੰਦੇ ਨਾ। ਮਾਮੇ ਫਿਰ ਉਹ ਪੂਰੀ ਕਰ ਲੈਂਦੇ, ਮਜ਼ਦੂਰੀ ਪੂਰੀ ਕਰਾਉਂਦੇ ਹੁੰਦੇ ਮਾਮੇ। ਕਹਿਣ ਨੂੰ ਮਾਮੇ ਹੁੰਦੇ, ਮਜ਼ਦੂਰੀ ਪੂਰੀ ਕਰਾਉਂਦੇ। ਹਾਂ, ਮਜ਼ਦੂਰੀ ਪੂਰੀ ਤੇ ਕਰ। ਇਹ ਛੱਪੜ ਚ ਪਾਣੀ ਇੱਥੋਂ ਪੀਂਦੇ ਸੀ? ਨਹੀਂ ਨਹੀਂ, ਡੰਗਰਾਂ ਵਾਲਾ ਛੱਪੜ ਹੈ। ਅੱਛਾ, ਡੰਗਰਾਂ ਵਾਲਾ ਸੀ। ਵੈਸੇ ਮੈਂ ਤੁਹਾਨੂੰ ਹੁਣ ਟਾਈਮ ਥੋੜਾ ਸੀ ਲੈ ਕੇ ਨਹੀਂ ਗਿਆ, ਲੈ ਕੇ ਨਹੀਂ ਗਿਆ। ਪਿੰਡ ਦੇ ਬਿਲਕੁਲ ਵਿਚਕਾਰ ਟੋਭਾ ਆ ਜਿੱਥੋਂ ਇਹ ਪਾਣੀ ਪੀਣ ਵਾਲਾ, ਨਹਾਉਣ ਵਾਲਾ ਉਹ ਇਸਤੇਮਾਲ ਕਰਦੇ। ਅੱਛਾ, ਉਹ ਟੋਭੇ ਦੇ ਦੁਆਲੇ ਮੋਟਰਾਂ ਲਾਈਆਂ ਵਾ, ਉੱਥੋਂ ਖਿੱਚ ਕੇ ਪਾਣੀ ਛੱਤਾਂ ਤੋਂ ਉੱਥੋਂ ਆਪਣਾ ਟੈਂਕੀਆਂ 'ਚ। ਇਹ ਟੋਬਾ ਟੈਕਸਿੰਗ ਵਿੱਚ ਵੀ ਇਦਾਂ ਹੀ ਹੈ ਕਈ ਪਿੰਡਾਂ 'ਚ। ਮੇਰੇ ਨਾਨਕਿਆਂ ਦੇ ਵੀ ਇਦਾਂ ਹੀ। ਨਹੀਂ, ਰਿਆਸਤ ਸਾਰੀ 'ਚ ਟੋਭੇ ਆ, ਪਾਣੀ ਥੱਲੇ ਦਾ ਕੌੜਾ ਨਾ ਇੱਥੋਂ ਦਾ। ਅੱਛਾ ਅੱਛਾ, ਹਾਂ ਵਾਹ। ਮੇਰੇ ਨਾਨਕਿਆਂ ਨੇ ਭੱਟੀ ਚੱਕ 302 ਉੱਥੇ ਟੋਬੇ 'ਚ, ਉਹਨਾਂ ਉੱਥੇ ਪਿੰਡਾਂ ਦੇ ਵਿੱਚ ਵੀ ਹੇਠਲਾ ਪਾਣੀ ਕੌੜਾ ਨਾ, ਉਹ ਨਹਿਰਾਂ ਦਾ ਚੋੜਿਆਂ 'ਚ ਇਕੱਠਾ ਕਰਕੇ ਫਿਰ ਉਹਦੇ ਨਾਲ ਨਹਾਉਂਦੇ ਹੁੰਦੇ। ਇੱਥੇ ਵੀ ਇਦਾਂ। ਪਰ ਇੱਕ ਮੈਂ ਦੇਖਿਆ, ਚਾਹੇ ਪਾਣੀ ਇਹ ਜਿਹੜਾ ਵੀ ਇਹ ਮੈਂ ਕਹਿੰਦਾ ਇਹ ਆਪਣੇ ਨਾਲੋਂ ਤੰਦਰੁਸਤ ਆ। ਹਾਂ, ਇੱਥੇ ਦੇ ਬੰਦੇ, ਆਪਾਂ ਫਿਲਟਰਾਂ ਦਾ ਪੀਂਦੇ ਆ, ਇਹ ਹੇਠਲਾ ਪੀਂਦੇ ਆ ਨਹਿਰ ਦਾ, ਤੇ ਇਹ ਆਪਣੇ ਨਾਲੋਂ ਤਕੜੇ ਆ। ਬਿਮਾਰੀ ਕੋਈ ਨਹੀਂ ਇੱਥੇ ਕਹਿੰਦੇ। ਹੈਪਾਟਾਈਟਸ ਕਹਿੰਦੇ ਪੂਰੀ ਦੁਨੀਆ 'ਚ ਇੱਥੇ ਹੈ ਹੀ ਨਹੀਂ ਸਾਦਕਾਬਾਦ 'ਚ। ਜਿੱਥੇ ਵੀ ਟੋਇਆਂ ਦਾ ਪਾਣੀ ਪੀਂਦੇ ਆ ਨਹੀਂ, ਇਸ ਤੋਂ ਨਹੀਂ ਚੈੱਕ ਨਹੀਂ ਕਰਾਉਂਦੇ। ਇਹ ਵੀ ਹੋ ਸਕਦਾ। ਜਿਵੇਂ ਮੁੰਡਾ ਗਿਆ ਨਾ ਕੋਈ ਕਰਾਣ, ਉਹਨੇ ਰਿਪੋਰਟਾਂ ਕਰਾਈਆਂ ਤੇ 30,000 ਰੁਪਇਆ ਲੱਗ ਗਿਆ, ਤੇ ਹੁਣ ਸਿਰ ਸਿੱਟ ਕੇ ਬਹਿ ਗਿਆ। ਉਹਨੂੰ ਕਹਿੰਦੇ ਵੀ ਯਾਰ ਕੀ ਗੱਲ ਹੋਈ? ਕਹਿੰਦਾ ਯਾਰ ਉਹ 30,000 ਰੁਪਇਆ ਲਾਇਆ, ਰਿਪੋਰਟਾਂ ਕਰਾਈਆਂ ਤੇ ਬਿਮਾਰੀ ਕੋਈ ਨਹੀਂ ਨਿਕਲੀ, ਵੀ ਪੈਸੇ ਹੀ ਗੁੱਲ ਗਏ। ਲਓ ਵੀ ਹੁਣ ਆਪਾਂ ਅੱਗੇ ਵਧਦੇ ਆ, ਅੱਗੇ ਦਾ ਸਫ਼ਰ ਕਰਦੇ ਆ ਸ਼ੁਰੂ, ਤੇ ਰਹੋ ਸਾਡੇ ਨਾਲ ਜੁੜੇ ਅੱਜ ਦੇ ਵਲੌਗ ਦੇ ਵਿੱਚ। ਅਸਲਾਮ ਵਾਲੇਕਮ। ਇਹ ਪੁੱਲ 37,000 ਕਿੱਥੇ ਆ? 37,000 ਹਾਂ, ਸਿੱਧਾ ਹੀ। ਅੱਛਾ ਨਾਸਰਾ, 3 ਘੰਟੇ ਹੋ ਗਏ ਆਪਾਂ ਨੂੰ ਟੁਰਿਆਂ ਨੂੰ, ਤੇ ਗਾਂ ਕਿੱਥੇ? ਇਹ ਤਾਂ 37,000 ਪੁੱਲ 37,000 ਕਿਲੋਮੀਟਰ ਬਣਿਆ ਪਿਆ। 37,000 ਦੂਰ ਨਹੀਂਗਾ, 37,000 ਨਾਂ ਆ ਉਹਦਾ। ਅੱਛਾ, ਉਹਦਾ ਨਾਂ? ਹਾਂ, ਇਹ ਚੋਲਸਤਾਨ ਹਲੀ। ਇੱਥੋਂ ਆਪਾਂ ਜਦੋਂ ਚੱਲ ਜਾਣਾ ਨਾ ਅੰਦਰ, ਇਹ ਸਾਈਡ ਅਸੀਂ ਖਾਨਪੁਰ ਵਾਲੀ ਸਾਈਡ ਤੋਂ ਵੜਨ ਲੱਗੇ ਆ, ਫਿਰੋਜ਼ ਵਾਲੀ ਸਾਈਡ ਤੋਂ। ਅੱਛਾ, ਇੱਕ ਸਾਈਡ ਇਹਦੀ ਬਹਾਵਲਪੁਰ ਵਾਲੀ ਸਾਈਡ ਆ, ਫਿਰ ਬਹਾਵਲ ਨਗਰ ਵਾਲੀ ਇੱਕ ਸਾਈਡ ਪੈ ਜਾਂਦੀ ਹੈ, ਇੱਕ ਸਾਈਡ ਸਾਹੀਵਾਲ ਵਾਲੀ ਸਾਈਡ ਨੂੰ ਤੁਰ ਜਾਂਦੀ ਹੈ। ਹਾਂ ਹਾਂ, ਇਹ ਫੋਟਾਬਾਸ ਵਾਲੀ ਸਾਈਡ ਤੁਰ ਜਾਂਦੀ ਹੈ। ਚੋਲਸਤਾਨ ਬਹੁਤ ਵੱਡਾ, ਐਡਾ ਵੱਡਾ। ਤੇ ਅਸੀਂ ਹੁਣ ਸਾਦਕਾਬਾਦ ਤੋਂ ਨਿਕਲੇ, ਟ੍ਰੈਫਿਕ ਦਾ ਕਰਕੇ ਇਸ ਤੋਂ ਸਾਨੂੰ ਟਾਈਮ ਵਾਵਾ ਲੱਗ ਗਿਆ, ਤੇ ਅੱਗੇ ਹੁਣ 2-4 ਮਿੰਟਾਂ 'ਚ ਪਹੁੰਚਣਾ ਹੈ। ਅੱਗੇ ਸਾਡਾ ਮੇਜ਼ਬਾਨ ਨੇ ਇੱਕ ਚੈਨਲ ਤੁਸੀਂ ਵੇਖਿਆ ਹੋਣਾ, ਸਟਨਿੰਗ ਪਾਕਿਸਤਾਨ, ਜਿਹੜੀਆਂ ਨਾ ਡੈਜ਼ਰਟ ਦੀਆਂ, ਰੇਗਿਸਤਾਨ ਦੀਆਂ ਵੀਡੀਓ ਬਣਾਉਂਦੇ ਨੇ, ਤੇ ਉਹ ਨੇ ਸਾਡੇ ਅੱਜ ਦੇ ਪ੍ਰਾਹੁਣਚਾਰ ਮੇਜ਼ਬਾਨ, ਉਹਨਾਂ ਕੋਲ ਆਪਾਂ ਜਾ ਰਹੇ। ਤੇ ਟਾਈਮ ਵਾਵਾ ਹੋ ਗਿਆ, ਤੇ ਰਾਤ ਆਪਾਂ ਰੁਕਣਾ ਇੱਥੇ ਹੀ, ਡੈਜ਼ਰਟ ਦੇ ਵਿੱਚ ਹੀ, ਅੰਦਰ ਹੀ, ਤੇ ਕੰਬਲਾਂ ਜੁੱਲਿਆਂ ਤੋਂ ਬਗੈਰ। ਅੱਛਾ, ਹਾਂ, ਉੱਥੇ ਕੋਈ ਕਰਤਬ ਆਪਾਂ ਕਰਕੇ ਦਿਖਾਣਾ ਵੀ ਕੋਈ ਪੇਮੈਂਟ ਫੜੀ ਹੈ ਵੀ ਉੱਥੇ ਕੋਈ ਆਪਾਂ ਕੋਈ ਸਰਕਸ ਲਾਣੀ ਜਾਂ ਜੁੱਲੇ ਬਿਸਤਰੇ ਦੇਣਗੇ? ਉਹ ਜੁੱਲੇ ਬਿਸਤਰੇ ਉਹਨਾਂ ਕੋਲ ਆਪਣੇ ਨਹੀਂ ਹੈਗੇ, ਤੈਨੂੰ ਕਿੱਥੇ ਦੇਣਗੇ? ਤੇ ਆਪਾਂ ਕਿਹੜਾ ਉੱਥੇ ਰਕਬਾ ਮੁੱਲ ਲਿਆ ਵੀ ਜ਼ਰੂਰ ਜਾਣਾ? ਨਹੀਂ, ਏਡੀ ਦੂਰੋਂ ਆਏ ਹੁੰਨਾ, ਸਫ਼ਰ ਕਰਕੇ ਜਾਣਾ ਤੇ ਹੈ ਹੀ ਆ। ਚੱਲਾਂਗੇ। ਤੇ ਕਿੰਨੀ ਕੁ ਅੱਲਾ ਖੈਰ ਰੱਖੇ ਰਹਿ ਗਿਆ, ਤੇ ਕਦੋਂ ਕੁ ਪਹੁੰਚ ਜਾਵਾਂਗੇ? ਬਸ 37,000 ਪੁਲ ਤੇ ਪਹੁੰਚਣ ਵਾਲੇ। ਉਸ ਤੋਂ ਅੱਗੇ ਆਪਾਂ 100 ਕਿਲੋਮੀਟਰ ਅੰਦਰ ਜਾਣਾ ਡੈਜ਼ਰਟ ਦੇ ਵਿੱਚ, ਜਿੱਥੇ ਉਹ ਕੁੱਪ ਜੇ ਬਣਾਏ ਉਹਨਾਂ ਨੇ, ਕੱਚੇ ਘਰ ਨੇ ਉਹਨਾਂ ਦੇ, ਉਹ ਊਂਠਾਂ ਰੱਖੇ ਆ। ਹਾਂ, ਬੱਕਰੀਆਂ, ਊਂਠ, ਉੱਥੇ ਜਾਣਾ। ਵਾਹ ਬਈ ਵਾਹ, ਚਲੋ ਚੱਲਦੇ ਆ। ਅੱਗੇ 37,000 ਪੁਲ ਤੇ ਆ, ਜਾਮ ਐਂਡ ਬ੍ਰਦਰ ਇੱਥੇ ਖਲੋਤੇ ਆ। ਹਾਂਜੀ, ਇੱਥੋਂ ਨਾ 33,000 ਪੁਲ ਤੋਂ ਨਾ 75 ਚੱਕ ਇਹ ਸਿੱਧੇ ਪੁੱਛ ਲਓ ਸਾਰੇ ਨਾਲ ਨਾ, ਨਹਿਰ ਦੇ ਥੋੜਾ ਬੈਂਡਰ ਜਿਹਾ ਨਾ, ਇਹਦੇ ਨਾਲੋਂ ਦੀ ਸੜਕ ਨਿਕਲੇਗੀ। ਨਹਿਰ ਦੇ ਨਾਲ ਜਾਣਾ ਆਪਾਂ? ਹਾਂਜੀ, 175 ਚੱਕ ਦਾ ਪੁੱਛ ਲਓ ਇੱਥੇ ਨਾ, ਨਹਿਰ ਦੇ ਨਾਲ। ਓਕੇ 175 ਚੱਕ। ਓਕੇ। अस्सलाम वालेकुम जी सर, ਕੀ ਹਾਲ ਹੈ? ਠੀਕ ਹੋ? ਬਿਸਮਿਲ੍ਲਾਹ ਸਹੀ, ਠੀਕ ਠਾਕ, ਖੈਰੀਅਤ? ਵਧੀਆ ਸਭ ਠੀਕ ਹੈ। अस्सलाम वालेकुम
अस्सलाम वालेकुम, क्या हाल है? ठीक हो? ठीक है। अस्सलाम वालेकुम। और जी हजूर ਕੀ ਹਾਲ ਹੈ? ਠੀਕ ਠਾਕ ਸੇ ਠੀਕ ਹੈ ਤੁਹਾਡੀ? ਵਧੀਆ ਐਸੀ ਪਹੁੰਚ ਗਿਆ। ਹਾਂਜੀ 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 ਥੋੜਾ ਲੇਟ ਹੋ ਗਏ ਟਾਈਮ ਤੋਂ। ਐਕਚੁਅਲੀ ਮੈਨੂੰ ਆਈਡੀਆ ਨਹੀਂ ਸੀ ਕਿ ਉਹ ਹਾਈਵੇ ਤੇ ਟ੍ਰੈਫਿਕ ਇੰਨੀ ਹੁੰਦੀ ਹੈ, ਉੱਥੇ ਵਾਵਾ ਲੇਟ ਹੋ ਗਏ। ਸਾਹਮਣੇ ਹੋਰ ਕੀ ਹਾਲ ਕੀ ਹਾਲ ਹੈ ਜੀ? ਠੀਕ ਹੋ? ਹੋਰ ਠੀਕ ਹੋ? ਵਾਲੇਕੁਮ ਸਲਾਮ। ਜੀ ਮਾਸ਼ਾਅੱਲਾ। ਕੀ ਪੰਜਾਬੀ ਚ ਪ੍ਰਾਹੁਣ ਚਾਰ ਆਉਂਦੇ ਨਾ? ਪ੍ਰਾਹੁਣਚਾਰ ਮੇਜ਼ਬਾਨ ਨੂੰ ਪ੍ਰਾਹੁਣਚਾਰ ਸਾਦੇ। ਹਾਂ ਅਸੀਂ ਪ੍ਰਾਹੁਣੇ ਆ, ਇਹ ਪ੍ਰਾਹੁਣਚਾਰ ਆ। ਅੱਛਾ ਭਾਈ ਇਹ ਗੱਲ ਯਾਦ ਰੱਖਿਓ। ਉਹ ਚਾਰਨਾ ਇਹਨਾਂ ਨੂੰ। ਇਹ ਭਾਈ ਸਾਹਿਬ ਸਾਰਿਆਂ ਦਾ ਨੇ ਮੇਰੇ ਵੀ ਹਾਂ ਠੀਕ ਅਬਦੁਲ ਵਹੀਦ। ਅਬਦੁਲ ਵੇ ਠੀਕ ਤੇ ਉਹ ਭਾਈ ਸਾਹਿਬ ਜਿਹੜੇ ਆਪਣੇ ਇਸ ਪਿੰਡ ਦੇ। ਹਾਂਜੀ ਹਾਂਜੀ ਵਕਾਰ ਭਾਈ ਇਹ ਹਮੀਦ ਭਾਈ ਜਦ ਤੁਹਾਨੂੰ ਦੱਸਿਆ ਸੀ ਇਹਨਾਂ ਦਾ ਉਹ ਚੈਨਲ ਦਾ ਵੀ ਆਪਣੇ ਦਾ ਸਟਨਿੰਗ ਪਾਕਿਸਤਾਨ। ਅੱਛਾ ਮਾਸ਼ਾਅੱਲਾ। ਹਾਂ ਹੋਰ ਸਾਈ ਕੀ ਹਾਲ ਹੈ? ਠੀਕ ਹੋ? ਮੈਂ ਇੱਧਰ ਦੇ ਟ੍ਰੈਡੀਸ਼ਨ ਮੰਜੇ ਆ ਵਾ ਸਾਡੇ ਵਾਲੇ ਪਾਸੇ ਦੂਜੇ ਹੁੰਦੇ ਨਾ ਰੰਗੀਨ ਭਾਵੇਂ ਵਾਲੇ, ਸਾਡੇ ਵਾਲੇ ਪਾਸੇ ਉਹ ਚੱਲਦੇ। ਇੱਥੇ ਜ਼ਿਆਦਾ ਨਾ ਜਿਵੇਂ ਹੱਥ ਦੀ ਕਢਾਈ ਵਾਲੇ ਸਰਾਣੇ ਪਏ ਆ ਇਦਾਂ ਦੇ ਚਾਦਰਾਂ ਚੋਦਰਾਂ ਹੱਥ ਦੀ ਕਢਾਈ ਵਾਲੀ ਇੱਥੇ ਜ਼ਿਆਦਾ ਚਾਦਰਾਂ ਜਿਵੇਂ ਸਾਰੇ ਹੱਥ ਦੇ ਕੱਢੇ ਹੋਏ ਫੀਮੇਲ ਘਰ ਦਾ ਕੋਈ ਨਹੀਂ ਇੱਥੇ ਬੈਠ ਨੇ। ਦੇ ਸਾਹਮਣੇ ਲਓ ਜਨਾਬ ਇੱਥੇ ਸਰੋਇਆ ਸਾਹਿਬ ਤੁਹਾਡਾ ਆ ਜਾਓ ਹਮੀਦ ਭਾਈ ਇੱਥੇ ਆਓ। ਮੇਰਾ ਚੂਰੀ ਇਹ ਸਰ ਦੇਸੀ ਘਿਓ ਨਾਲ ਬਣੀ ਹੋਈ ਹੈ ਚੂਰੀ ਹੈ ਜਿਹੜਾ ਗਾਈਆਂ ਤੋਂ ਬਣਾਉਂਦੇ ਆ। ਔਰ ਗਾਈਆਂ ਵੀ ਜੜੀ ਬੂਟੀਆਂ ਵਾਲੀਆਂ ਸਰ ਉਹਦਾ ਦੁੱਧ ਸ਼ੁੱਧ ਸਾਰਾ ਆਰਗੈਨਿਕ। ਇਹਦੀ ਤੁਸੀਂ ਇਹ ਖੁਸ਼ਬੂ ਚੈੱਕ ਕਰੋ ਤੁਹਾਨੂੰ ਖਾਸ ਦੇਸੀ ਘਿਓ ਦੀ ਖੁਸ਼ਬੂ ਆਏਗੀ। ਸ਼ੁਕਰੀਆ। ਹਾਂ ਤੇ ਇੱਕ ਜਿਹੜਾ ਆਮ ਆਪਾਂ ਜਿਵੇਂ ਦੇਖਦੇ ਆ ਆਪਾਂ ਸ਼ਹਿਰਾਂ 'ਚ ਲੱਭਦਾ ਵਾ ਅੱਜਕੱਲ ਉਹ ਦੇਸੀ ਘਿਓ ਤੇ ਇਹਦੀ ਚਾਹ 'ਚ ਵੀ ਤੁਸੀਂ ਦੇਖੋਗੇ ਤੁਹਾਨੂੰ ਇੱਕ ਅਲੱਗ ਉਹ ਆਏਗੀ। ਅਸਲ ਵੀਡੀਓਜ਼ ਦੇ ਅਮੀਰ ਭਾਈ ਆਪਾਂ ਵੇਖਦੇ ਰਹੀਦਾ ਤੁਹਾਡੀਆਂ। ਮੈਂ ਤਾਂ ਬੜੀ ਦੇਰ ਦਾ ਫੋਲੋ ਕਰਦਾ, ਤੁਸੀਂ ਸ਼ਾਇਦ ਨਾ ਪਤਾ ਹੋਵੇ ਤੁਹਾਨੂੰ, ਮੈਂ ਕਾਫੀ ਦੇਰ ਤੋਂ ਵੇਖਦਾ ਤੇ ਉਹ ਕਿਉਂਕਿ ਉਹ ਤੇ ਨੋਟੀਫਿਕੇਸ਼ਨ ਇਦਾਂ ਹੁੰਦੇ ਨਾ YouTube ਦੇ, ਫਿਰ ਪਤਾ ਨਹੀਂ ਲੱਗਦਾ। ਜੀ ਜੀ ਜੀ। ਤੇ ਕਿਸ ਤਰ੍ਹਾਂ ਦਾ ਅੰਦਰ ਕਲਚਰ ਹੈ ਕੀ ਜਿਵੇਂ ਤੁਸੀਂ ਦੱਸਣ ਦੇ ਵੀ ਉਹ ਬੱਕਰੀਆਂ ਦੇ ਵਾਲਾਂ ਨਾਲ ਊਂਠਾਂ ਦੇ ਉਹ ਬਣਾਉਂਦੇ ਚਟਾਈਆਂ? ਹਾਂਜੀ ਬਿਲਕੁਲ ਬਹੁਤ ਪੁਰਾਣਾ ਜਿਹੜਾ ਨਾ ਕਲਚਰ ਹਜੇ ਵੀ ਚੋਲਸਤਾਨ ਦੇ ਅੰਦਰ ਅਪਣਾਇਆ ਜਾ ਰਿਹਾ ਵਾ ਤੇ ਬੱਕਰੀ ਦੇ ਵਾਲਾਂ ਦੇ ਨਾਲ ਚਟਾਈਆਂ ਔਰ ਇਹ ਜਿਹੜਾ ਵਾਣ ਆ ਨਾ ਮੰਜੀ ਦਾ ਇਹ ਵੀ ਬੱਕਰੀ ਦੇ ਵਾਲਾਂ ਨਾਲ ਬਣਾਇਆ ਜਾਂਦਾ ਵਾ। ਠੀਕ ਹੈ। ਔਰ ਮੁxtਲਫ ਤਰ੍ਹਾਂ ਦੀ ਜਿਹੜੀਆਂ ਨੇ ਪ੍ਰੋਡਕਟ ਜਿਹੜੀਆਂ ਹੈਗੀਆਂ ਨੇ ਘਰ ਦੇ ਵਿੱਚ ਆਮ ਇਸਤੇਮਾਲ ਹੋਣ ਵਾਲੀਆਂ ਉਹ ਬਿਲਕੁਲ ਦੇਸੀ ਤਰੀਕੇ ਨਾਲ ਉਹਨਾਂ ਨੂੰ ਜਿੰਨੇ ਕੁ ਉਹਨਾਂ ਕੋਲ ਲਿਮਿਟਡ ਰਿਸੋਰਸਸ ਨੇ ਉਹਦੇ ਵਿੱਚ ਰਹਿ ਕੇ ਉਹ ਆਪਣਾ ਗੁਜ਼ਾਰਾ ਕਰਦੇ ਨੇ। ਅੱਛਾ ਅੱਛਾ। ਹਾਂਜੀ ਮਤਲਬ ਵੀ ਜੋ ਅੰਦਰ ਹੈਗਾ ਉਹਨਾਂ ਦਾ ਕਾਰਖਾਨਾ ਉਹੀ ਹੈ ਸਾਰਾ ਕੁਝ, ਬਸ ਵੀ ਉੱਥੋਂ ਹੀ ਖਾਣਾ ਉੱਥੋਂ ਹੀ ਬਣਾਉਣਾ ਉੱਥੋਂ ਹੀ ਉੱਤੇ ਪਾਉਣਾ। ਹਾਂਜੀ ਔਰ ਟੋਟਲ ਪਾਣੀ ਜਿਹੜਾ ਬਾਰਿਸ਼ ਦਾ ਉਹਦੇ ਉੱਤੇ ਉਹਨਾਂ ਦਾ ਦਾਰੋਮਦਾਰ ਹੈ, ਉਹੀ ਉਹਨਾਂ ਨੇ ਪੀਣਾ ਉਹੀ ਜਾਨਵਰਾਂ ਨੂੰ ਪਿਲਾਉਣਾ ਜੀ। ਟੋਬੇ ਬਣੇ ਨੇ ਵਿੱਚ ਹੀ ਮੈਂ ਤੁਹਾਨੂੰ ਦੱਸਾਂਗੇ ਸਾਰਾ ਸਿਲਸਿਲਾਕਾਰ ਮੈਂਡਕ ਸ਼ੈਂਡਕ ਹਰ ਚੀਜ਼ ਉੱਥੇ ਉਹਨਾਂ ਦਾ। ਬੰਦੇ ਵੀ ਉੱਥੇ ਹੀ ਪੀਂਦੇ ਆ। ਬਾਰਿਸ਼ ਦੇ ਪਾਣੀ ਤੋਂ ਦਾਰੂ ਕਿਉਂ ਬਣ ਜਾਂਦਾ? ਦਾਰੋ ਮਦਾਰ ਦਾਰੋਮਦਾਰ ਆਂਦਾ ਬਾਰਿਸ਼ ਦੇ ਪਾਣੀ ਤੋਂ ਦਾਰੂ ਕਿਵੇਂ ਬਣ ਜਾਂਦਾ? ਮਤਲਬ ਇਹ ਦੇਖੋ ਨਾ ਹੁਣ ਬਾਰਿਸ਼ਾਂ ਜਿਵੇਂ ਆਸਾਂ ਲੱਗੀ ਅੰਨੇ ਨੂੰ ਕਟੋਰੇ ਦੀ ਤੁਹਾਡੇ ਕੱਲਿਆਂ ਇਹਨੇ ਮਿਸਾਲ ਹੀ ਪੁੱਠੀ ਕਰਤੀ। ਹੋਰਾਂ ਨੂੰ ਹੋਰੇ ਦੀ ਤੇ ਇਹਨਾਂ ਨੂੰ ਕਟੋਰੇ ਦੀ। ਡਗੋਰੀ ਜਿਹੜੀ ਫੜਦਾ ਅੰਨਾ ਫੜ ਕੇ ਤੁਰਦਾ। ਲੋ ਵੀ ਦੋਸਤੋ ਇੱਥੋਂ ਹੁਣ 175 ਚੱਕ ਤੋਂ ਜਾਣ ਦੀ ਕਰ ਲਈ ਆਪਾਂ ਤਿਆਰੀ ਤੇ ਸਮਾਨ ਸੁਣ 4x4 ਗੱਡੀਆਂ 'ਚ ਕਰਨਾ ਕਿਉਂਕਿ ਡੈਜ਼ਰਟ ਦੇ ਵਿੱਚ ਅੰਦਰ ਦੂਸਰੀਆਂ ਗੱਡੀਆਂ ਸਵਿਕੀਆਂ ਜਿਹੜੀਆਂ ਸਡਾਨ ਨੇ ਨਹੀਂ ਜਾਂਦੀਆਂ। ਇੱਕ ਗੱਡੀ ਇੱਥੋਂ ਹੋਰ ਆਪਣੇ ਹਮੀਦ ਭਾਈ ਉਹਨਾਂ ਨੇ ਅਰੇਂਜ ਕੀਤੀ ਆ ਤੇ ਇੱਕ ਆਪਣੇ ਵਾਲੀ ਝੋਟਾ ਜਾਏਗਾ ਅੰਦਰ। ਝੋਟਾ ਘੂਕੇਗਾ ਕਿਉਂ ਵਕਾ ਹੋਏ? ਝੋਟਾ ਜਾਊ ਅੰਦਰ ਕਿ ਨਹੀਂ? ਤੇ ਆਹ ਝੋਟੇ ਦਾ ਸਮਾਨ ਹੁਣ ਚੇਂਜ ਕਰਨ ਨੇ। ਇਹਦੇ ਚੋਂ ਕੁਝ ਚੀਜ਼ਾਂ ਉਸ ਗੱਡੀ 'ਚ ਉਹ ਇੱਥੇ ਖਿਲਾਰ ਕੇ ਆਰਫ ਭਾਈ ਦੇ ਘਰ ਖਿਲਾਰ ਕੇ ਤੇ ਫਿਰ ਅੱਗੇ ਆਪਾਂ ਨਿਕਲਾਂਗੇ। ਮੈਂ ਕਿਹਾ ਹੌਲੀ ਜੀ ਪੁੱਛਦਾ, ਮੈਂ ਕਿਹਾ ਕੋਈ ਅੱਗੇ ਚਾਦਰਾਂ ਚੂਦਰਾਂ ਲੱਭ ਜਾਣਗੀਆਂ ਕਿ ਬਿਸਤਰੇ ਲੈ ਜਾਈਏ? ਕਿਉਂ ਜੀ ਲੱਭ ਜਾਣਗੀਆਂ? ਨਾ ਹੋਏ ਤਾਂ ਸਾਰੀ ਰਾਤ ਫਿਰ ਨੱਚਦੇ ਨੁੱਚਦੇ ਕੱਢ ਦਾਂਗੇ ਉਹ ਤਾਂ ਚਲੋ ਮਾਰਾਂਗੇ। ਆ ਇਹ ਹੈ ਨਾ ਆਇਆ ਤਾਂ ਫਿਰ ਹੱਥ ਪੈਰ ਮਾਰਦੇ ਰਵਾਂਗੇ ਸਾਰੀ ਰਾਤ, ਉਹਦੇ ਨਾਲ ਗੁਜ਼ਾਰਾ ਹੋ ਸਕਦਾ, ਉਦਾਂ ਨਹੀਂ। ਨਹੀਂ ਜਿਵੇਂ ਇੰਨੇ ਅਰਸੇ ਬਾਅਦ ਇਕੱਠੇ ਹੋਏ ਆ ਚਲੋ ਸ਼ੁਗਲ ਮੇਲੇ ਜੀ ਰਾਤ ਟੱਪ ਜਾਣੀ ਪਤਾ ਇਹ ਨਹੀਂ ਵੀ ਲੱਗਣਾ। ਯਾਦ ਰਵੇਗੀ ਨਾ, ਇਹ ਵੀ ਯਾਦਾਂ ਦੇ ਵਿੱਚ ਰਹਿ ਜਾਂਦਾ। ਇਦਾਂ ਵੀ ਤਾਂ ਹੁੰਦਾ ਹੀ ਨਾ ਸਾਰੀ ਸਾਰੀ ਰਾਤ ਬੰਦਾ ਟਰੈਵਲ ਕਰਦਾ ਰਹਿੰਦਾ, ਉਹ ਵੀ ਐਡਾ ਔਖਾ ਕੰਮ ਤਾਂ ਨਹੀਂ ਹੈਗਾ। ਇਨਸ਼ਾਅੱਲਾ ਤੁਹਾਨੂੰ ਯਾਦ ਜ਼ਹਿਨੀ ਤੌਰ ਤੇ ਬੰਦਾ ਮਜ਼ਬੂਤ ਹੋਣਾ ਚਾਹੀਦਾ। ਨਹੀਂ ਛੋਟੂ ਕਹਿੰਦੇ ਤੁਸੀਂ ਰਾਜਨਪੁਰ ਛੱਡ ਆਏ ਹੋ। ਆ ਰਾਹ ਚ ਆਏ ਨਾ ਉਹ ਸੇਮ ਦਾ ਇਲਾਕਾ। ਹੂੰ ਮੈਂ ਕਿਹਾ ਬੋਸ ਮੈਨੂੰ ਦਰਿਆ ਦਾ ਇਲਾਕਾ ਲੱਗਦਾ ਕਿ ਇੱਥੇ ਨਾ ਗੈਂਗ ਬੈਠੀ ਹੋਵੇ। ਨਹੀਂ ਇਧਰ ਸਿਕਿਉਰ ਹੈ ਅਸਲ 'ਚ। ਐਕਚੁਅਲੀ ਗੱਲ ਵੀ ਇਹ ਆ ਵੀ ਸਿਕਿਉਰਿਟੀ ਵੀ ਹੋਵੇ ਨਾ ਤੇ ਟੂਰਿਸਟ ਬਹੁਤ ਆ ਸਕਦਾ। ਸਰ ਚੋਲਿਸਤਾਨ ਦੀ ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਇੱਥੋਂ ਤੁਸੀਂ ਕੋਈ ਸ਼ਹਿਰ ਰੱਖ ਦਿਓ, ਇੱਕ ਹਫ਼ਤੇ ਬਾਅਦ ਵੀ ਆਓਗੇ ਤੇ ਉੱਥੇ ਪਏਗਾ, ਉੱਥੇ ਕੋਈ ਹਿਲਾਏਗਾ ਨਹੀਂ।
ਇਹਨਾਂ ਦੀ ਮਤਲਬ ਇਹਨਾਂ ਦੀਆਂ ਮਿਸਾਲਾਂ ਮੈਂ ਤੇ ਆਹ ਬੰਦੇ ਨੇ ਉਹ ਜਿਹੜਾ ਸਟਨਿੰਗ ਪਾਕਿਸਤਾਨ ਚੈਨਲ ਦੇ ਪਿੱਛੇ ਨੇ, ਜਿਹੜੇ ਸਾਹਮਣੇ ਆਉਂਦੇ ਨਹੀਂ ਦਿਸਦੇ ਨਹੀਂ। ਅੱਜ ਵੇਖ ਲਓ ਸਾਡੇ ਚੈਨਲ ਤੇ ਨਾਲ ਥੈਂਕ ਯੂ ਜੀ। ਕਦੀ ਆਏ ਨਹੀਂ ਨਾ ਤੁਸੀਂ ਸਾਹਮਣੇ? ਬਸ ਘੱਟਵਾਦੀ ਹਾਂ ਘੱਟਵਾਦੀ। ਕਿਉਂ ਮੁੰਡਿਆ ਤੂੰ ਵੀ ਨਹੀਂ ਆਇਆ ਕਦੀ? ਨਹੀਂ ਬਾਈ, ਲੋਕ ਸਾਡੀ ਮਿਹਨਤ ਦੇਖਦੇ ਆ, ਸਾਨੂੰ ਨਾ ਹੀ ਦੇਖਣ ਕੋਈ ਮਤਲਬ ਨਹੀਂ, ਮਿਹਨਤ ਦੇਖਦੇ ਰਹਿਣ। ਨਹੀਂ ਨਹੀਂ ਨਹੀਂ, ਉਹੀ ਜਿਹੜੇ ਐਪਰੀਸੀਏਸ਼ਨ ਨੇ ਉਹੀ ਸਾਰਿਆਂ ਨਾਲੋਂ ਵੱਡਾ। ਬਿਲਕੁਲ ਸਰ, ਬਿਲਕੁਲ। ਚਾਚਾ ਜੀ ਤੁਸੀਂ ਜਾਂਦੇ ਰਹਿੰਦੇ ਅੰਦਰ? ਜੀ ਅਸੀਂ ਕਿੰਨੀ ਕੁ ਵਾਰੀ ਜਾਂਦੇ? ਰੋਜ਼ ਹੀ? ਰੋਜ਼ ਤੱਕ ਨਾ ਕਰੀ ਕਦੀ ਕਦੀ। ਜਾ ਕੇ ਦਿਖੇ ਤੇ ਬੋਲੀ ਤੁਹਾਡੀ ਸਰਾਕੀ? ਸਰਾਕੀ ਸਰਾਕੀ, ਠੀਕ ਹੈ। ਕੀ ਨਾਂ ਤੁਹਾਡਾ? ਗੁਲਜ਼ਾਰ ਅਹਿਮਦ। ਗੁਲਜ਼ਾਰ ਅਹਿਮਦ, ਠੀਕ ਹੈ ਠੀਕ। ਲਓ ਵੀ ਦੋਸਤੋ, ਮਿਹਰਬਾਨੀ, ਸ਼ੁਕਰੀਆ। ਚੂਰੀ ਬਹੁਤ ਵਧੀਆ ਸੀ ਆਰਫ ਭਾਈ ਸਾਰਿਆਂ ਦਾ। ਹੁਣ ਕੱਲ ਫਿਰ ਮਿਲਦੇ ਆ। ਇਹ ਤੁਹਾਨੂੰ ਨਹੀਂ ਕਿਹਾ, ਤੁਸੀਂ ਤਾਂ ਨਾਲ ਜਾਣਾ ਵਾ। ਇਸ ਵੇਲੇ ਖਲੋਤੇ ਆ। ਇਹ ਵੀ ਚੋਲਸਤਾਨ ਦਾ ਏਰੀਆ ਸੀ, ਹੁਣ ਤੇ ਇੱਥੇ ਆਬਾਦੀ ਹੋ ਗਈ, ਪਿੰਡ ਬਣ ਗਏ। ਇਹਨਾਂ ਦਾ ਰਹਿਣ ਸਹਿਣ ਦਾ ਹਾਲੇ ਉਸੇ ਤਰ੍ਹਾਂ ਹੀ ਵੇਖੋ ਨਾ, ਗਾਈਆਂ ਮੱਝਾਂ, ਕਿਉਂਕਿ ਸਾਰਾ ਇਹ ਡਿਪੈਂਡੈਂਟ ਜਿਹੜਾ ਕਰਦਾ ਹੈ ਇਹਨਾਂ ਚੀਜ਼ਾਂ 'ਤੇ ਹੀ ਆ। ਜੇ ਆਪਾਂ ਗੱਲ ਕਰਦੇ ਆ ਵੀ ਮਾਲ ਮਵੇਸ਼ੀ ਪਸ਼ੂ ਜਿਹੜੇ ਆ, ਉਹਨਾਂ ਨੂੰ ਪਾਲ ਕੇ ਆਪਣਾ ਗੁਜ਼ਰ ਬਸਰ ਜਿਹੜਾ ਕਰਦੇ ਆ। ਜਦੋਂ ਟੋਬਿਆਂ 'ਚੋਂ ਪਾਣੀ ਪੂਣੀ ਮੁੱਕ ਜਾਂਦਾ ਵਾ, ਫਿਰ ਇਹ ਲੋਕਾਂ ਨੂੰ ਇਹਨਾਂ ਨੂੰ ਫਿਰ ਮੂਵ ਕਰਨਾ ਪੈਂਦਾ, ਮਾਈਗ੍ਰੇਟ ਕਰਨਾ ਪੈਂਦਾ। ਸਾਰੇ ਆਪਣੇ ਡੰਗਰ ਡੁੰਗਰ ਰੱਖੇ ਆ। ਇਹ ਇੱਕ ਪਿੰਡ ਹੈ ਬਿਲਕੁਲ ਚੋਲਸਤਾਨ, ਜਦੋਂ ਸ਼ੁਰੂ ਹੁੰਦਾ ਉੱਥੇ 175 ਚੱਕ। ਅਮੀਰ ਭਾਈ ਇਹ ਸਾਡੇ ਦੋਸਤ ਨੇ, ਅੰਜਮ ਸਰੋਇਆ ਸਾਹਿਬ, ਤੇ ਬੜੇ ਮਸ਼ਹੂਰ ਨੇ, ਤੁਸੀਂ ਜਾਣਦੇ ਇਹਨਾਂ ਨੂੰ? ਨਹੀਂ ਸਰ, ਕਿੱਥੋਂ ਨੇ ਸਰ? ਇਹ ਮੈਨੂੰ ਜਾਣਦੇ, ਇਹਨਾਂ ਨੇ ਅੱਗੇ ਚੰਗਾ ਭਲਾ ਇਕਰਾਰਨਾਮਾ ਕੀਤਾ ਵੀ ਮੈਂ ਜਾਣਦਾ। ਇਹਨਾਂ ਕੋਲੋਂ ਜਾਣ ਕੇ ਘੁਆਇਆ ਗਿਆ ਵੀ ਮੈਂ ਨਹੀਂ ਨਹੀਂ, ਤੇਰੀ ਫੈਨ ਫਾਲੋਇੰਗ ਘੱਟ ਹੈ ਭਾਈ। ਫੈਨ ਫਾਲੋਇੰਗ ਹੈਗੀ ਆ। ਹੁਣ ਮੈਂ ਗਨ ਪੁਆਇੰਟ ਤੇ ਮਨਾਵਾਂ ਬੰਦਿਆਂ, ਜਿਹੜਾ ਮੰਨ ਜੇ ਮੰਨ ਜੇ, ਜਿਹੜਾ ਨਹੀਂ ਮੰਨਦਾ ਮੈਂ ਕਿਵੇਂ ਮਨਾਵਾਂ? ਉਹਨੇ ਕਿਹਾ ਤਾਂ ਐ ਸੀ ਮੈਂ ਜਾਣਦਾ, ਤੁਸੀਂ ਮਕਰਾਤਾ। ਆਹ ਵੇਖ ਲਾ ਨਿਆਣੇ, ਇਹਨਾਂ ਨੂੰ ਪੁੱਛ ਕੇ ਉਰਾ ਆਹ ਗੱਲ ਸੁਣੋ, ਉਰਾ ਆਓ ਸਾਰੇ। ਆਹ ਵੇਖ ਲਾ, ਆਂਦੇ ਨਹੀਂ ਅਸੀਂ ਨਹੀਂ ਜਾਣਦੇ। ਉਹ ਵੇਖ ਲਾ, ਤੇ ਬੰਦੇ ਬਹਿ ਗਏ ਆ ਇਹਦੇ 'ਚ 8, 2 4 ਦੂਜੀ ਗੱਡੀ 'ਚ ਤੇ 8 ਇਹਦੇ 'ਚ। ਇੱਧਰ ਫਰੰਟ ਸੀਟ ਵਾਲਾ ਮੁੰਡਾ, ਹਾਂ ਮੈਂ ਬੈਠਾ। ਪਿੱਛੇ ਹਮੀਦ ਭਾਈ ਸਾਡੇ ਨਾਲ, ਤੇ ਉਹ ਪਿੱਛੇ 3 ਬੰਦੇ ਵੇਖੋ ਕਿਹੜੇ ਕਿਹੜੇ। 7 ਬੰਦੇ ਆ, ਇੱਕ ਅੱਧਾ ਬੰਦਾ। ਉਹ ਵੈਸ ਅੱਧਾ। ਗੱਡੀਆਂ 'ਚ ਤੇਲ ਕਰਾ ਲਿਆ ਆਪਾਂ ਫੁੱਲ, ਕਿਉਂਕਿ ਅੱਗੇ 100 ਕਿਲੋਮੀਟਰ ਅੱਗੇ ਜਾਣਾ। ਤੇਲ ਤੁਲ ਪਾ ਲਿਆ। ਹੁਣ ਇੱਥੋਂ ਖਲੋ ਕੇ ਇੱਕ ਵਾਰੀ ਸ਼ਹਿਰ ਦੇ ਵਿੱਚੋਂ ਅੱਗੋਂ ਸ਼ਹਿਰ 'ਚ ਵੜ ਜਾਣਾ। ਇਹ ਕਿਉਂਕਿ 100 ਕਿਲੋਮੀਟਰ ਤੱਕ ਜਾਣ ਤੇ 100 ਕਿਲੋਮੀਟਰ ਆਉਣ। ਵੇਖੋ ਨਾ, ਫੁੱਲ ਹੈ ਟੈਂਕੀ ਬਿਲਕੁਲ ਸਿਰੇ ਤੇ ਕੰਢੇ ਤੇ। ਕਿਉਂ ਵੀ ਟੈਂਕੀ ਫੁੱਲ ਕਰਾ ਲਈ ਮੈਂ? ਕਿਉਂ ਹਮੀਦ ਭਾਈ ਕਿੰਨਾ ਇੱਥੋਂ ਅੱਗੇ? 100 नहीं सर, इधर से तकरीबन अभी 150 किलोमीटर है। 150 ਕਿਲੋਮੀਟਰ। ਪੰਜਾਬ ਦਾ ਆਤੇ ਨਾ, ਹੌਸਲਾ ਵੀ ਦੇ ਹੀ ਰੱਖਣਾ ਨਾ ਨਾਲ। ਅੱਗੇ ਜਾ ਕੇ ਪੌਣੇ 200 ਵੀ ਹੋ ਸਕਦਾ। ਇਹ ਨਾ ਘੱਟ ਕਹਿ ਦਿੱਤਾ, ਜ਼ਿਆਦਾ ਕਹਿ ਦਿੱਤਾ, 200 ਕਹਿ ਦਿੱਤਾ, ਭੱਜ ਨਾ ਜਾਓ। ਤੁਹਾਨੂੰ ਵਾਸਤਾ ਆਸਤਾ ਅੱਗੇ ਜਾ ਨਹੀਂ ਭੱਜਦੇ ਨਹੀਂ ਹੋਣਾ ਸੀ। ਇਹ ਤੁਹਾਨੂੰ ਬੜੇ ਉੱਚੇ ਉੱਚੇ ਟਿੱਬੇ ਬਹਾਣੇ। ਹਾਂ ਇਨਸ਼ਾਅੱਲਾ ਇਹ ਸਫ਼ਰ ਤੁਹਾਡੀ ਲਾਈਫ ਦਾ ਬੜਾ ਅੱਛਾ ਇਨਸ਼ਾਅੱਲਾ ਇਨਸ਼ਾਅੱਲਾ। ਚਲੋ ਜੀ ਚੱਲਦੇ ਆਪਾਂ ਹੁਣ, ਸ਼ੁਰੂ ਕਰਦੇ ਹਾਂ ਅਗਲਾ ਸਫ਼ਰ। ਅੱਧਾ ਸਫ਼ਰ ਆਪਾਂ ਲਿਆ ਕਰ। ਇਸ ਵੇਲੇ ਸ਼ਾਮ ਹੋ ਗਈ ਹੈ ਤੇ ਰਸਤੇ 'ਚ ਰੁਕ ਗਏ ਜਰਾ। ਪਿਛਲੀ ਗੱਡੀ ਡਿੱਕਣ ਹੈ, ਗੱਡੀ ਸਲੋ ਸੀ ਆਪਣੀ, ਤੇ ਹਾਲੀ ਸਾਨੂੰ ਹੋਰ ਅੱਧਾ ਪੌਣਾ ਘੰਟਾ ਲੱਗਣਾ। ਤੇ ਮੈਨੂੰ ਲੱਗਦਾ ਜਾਂਦਿਆਂ ਜਾਂਦਿਆਂ ਸਾਨੂੰ ਹੋ ਜਾਣੀ ਹੈ ਰਾਤ। ਆ ਵੇਖੋ ਰੋਡ ਬੜਾ ਖੂਬਸੂਰਤ ਬਣਾਇਆ। ਅਸੀਂ ਤਾਂ ਹੁਣ ਤੱਕ 70 ਕਿਲੋਮੀਟਰ ਕਰ ਆਏ ਹਾਂ, ਤੇ ਸੇਮ ਇਹ ਰੋਡ ਬਣਿਆ UAE ਵਾਲਿਆਂ ਨੇ ਬਣਾਇਆ। ਰੋਡ ਬੜਾ ਸ਼ਾਨਦਾਰ ਖੂਬਸੂਰਤ ਹੋਣਾ। ਸਾਈਡਾਂ ਤੇ ਫੈਂਸਿੰਗ ਜਿਹੜੀ ਹੈ ਨਾ, ਫੈਂਸਿੰਗ ਕਰ ਰਿਹਾ ਸਾਈਡਾਂ ਤੇ, ਚਾਹੇ ਕੋਈ ਜਾਨਵਰ ਜਿਹੜਾ ਉੱਤੇ ਨਾ ਚੜ ਸਕੇ। ਆਈਆਂ ਵਾ ਇਹ ਖੁੱਲੀਆਂ ਫਿਰਨੀਆਂ, ਕੋਈ ਮਾਲ ਪਿੱਛੇ ਨਹੀਂ ਹੈਗਾ ਇਹਨਾਂ ਦਾ। ਇਹ ਬਗੈਰ ਚਰਵਾਹੇ ਤੋਂ ਸਰ ਖੁਦ ਹੀ ਨਿਕਲਦੀਆਂ ਨੇ ਘਰੋਂ, ਤੇ ਸ਼ਾਮ ਨੂੰ ਖੁਦ ਹੀ ਵਾਪਸ ਆਉਂਦੀਆਂ ਨੇ। ਅੱਛਾ। ਇਹਨਾਂ ਦੇ ਵਿੱਚੋਂ ਜਿਹੜੀ ਇੱਕ ਗਾਂ ਹੁੰਦੀ ਹੈ, ਉਹਦੇ ਗਲੇ 'ਚ ਘੰਟੀ ਹੁੰਦੀ ਹੈ, ਔਰ ਬਾਕੀ ਸਾਰੀਆਂ ਉਹਨੂੰ ਫਾਲੋ ਕਰਦੀਆਂ ਨੇ। ਇਹਨਾਂ ਨੂੰ ਖੁੱਲਾ ਛੱਡ ਦਿੰਦੇ ਨੇ, ਤੇ ਇਹ ਜਾਂਦੀਆਂ ਚੱਲ ਜਿੱਧਰ ਤੁਰੀ ਜਾਂਦੀ ਉਹਦੀ ਆਵਾਜ਼ ਦੂਜੀਆਂ ਨੂੰ ਆਈ ਜਾਂਦੀ, ਫਿਰ ਉਹਨੂੰ ਫੋਲੋ ਕਰੀ ਜਾਂਦੀ। ਆਹ ਟਰੈਕ ਆ ਗਿਆ, ਅਸੀਂ ਇਸ ਟਰੈਕ ਤੇ ਜਾਣਾ ਹੁਣ ਅੱਗੇ। ਉੱਤੇ ਤੱਕ ਅਸੀਂ ਜਾਣਾ, ਇੱਧਰ ਨੂੰ ਇਸ ਟਰੈਕ ਤੇ। ਹਵਾਵਾਂ ਥੋੜ੍ਹੀਆਂ ਥੋੜ੍ਹੀਆਂ ਗੱਡੀ ਦੀਆਂ ਕੱਢ ਲਈਏ ਤੇ ਫਿਰ ਅੱਗੇ ਤੁਰਦੇ ਹਾਂ। ਅਮੀਰ ਭਾਈ ਕਿਸ ਤਰ੍ਹਾਂ ਦਾ ਅੱਗੋਂ ਟਰੈਕ ਹੈ? सर ये टोटल ऑफ रोड ट्रैक है, और तुम देखोगे कितना ऊंचा टिब्बा है। ਹਾਂ ਕਾਫੀ ਉੱਚਾ ਟਿੱਬਾ। टोटल ऑफ रोड, ਆਫ ਰੋਡ ਸਾਰਾ ਇਸ ਤਰ੍ਹਾਂ। ਹਵਾਵਾਂ ਥੋੜ੍ਹੀਆਂ ਥੋੜ੍ਹੀਆਂ ਕੱਢ ਲਈਏ ਫਿਰ। बहुत ज़्यादा वा। ठीक है, इंशाल्लाह साडा इत्थों सफ़र जिहड़ा हैगा तकरीबन 100 किलोमीटर है। ਅੱਗੇ 100 ਕਿਲੋਮੀਟਰ ਜਾਣਾ ਹੈ। ਮੇਰੇ ਤਾਂ ਯਾਰ ਤਰਾ ਨਿਕਲੇ ਪਏ। ਇਹ ਵੇਖਿਆ ਖੌਫ ਆ ਰਿਹਾ, ਅੱਗੇ ਉਚਾਈ ਬੜੀ ਹੈ। ਹਵਾ ਚੈੱਕ ਕਰ ਲਈਏ, ਥੋੜ੍ਹੀਆਂ ਕੱਢਣੀਆਂ ਘੱਟ ਕਰਨੀ ਹਵਾ, ਤਾਂ ਕਿ ਅੱਗੇ ਸਲਿੱਪ ਨਾ ਹੋਵੇ। ਹਵਾਵਾਂ ਹੁਵਾ ਕਰ ਲਈਆਂ ਆਪਾਂ ਘੱਟ, ਪੂਰਾ ਕਰ ਲਿਆ ਲੈਵਲ। 25 25 26 26 ਕਰ ਲਈਆਂ। ਇੱਕ ਟਾਈਮ ਦੀ ਰਹਿ ਗਈ, ਮੁੰਡਾ ਕਰਨ ਡਿਆ। ਹੁਣ ਆਪਾਂ ਸਫ਼ਰ ਸ਼ੁਰੂ ਕਰਦੇ ਹਾਂ ਅੱਗੇ ਦਾ,
ਤੇ ਰੱਬ ਸੋਹਣੇ ਦਾ ਨਾਮ ਲੈ ਕੇ ਤੇ ਅੱਜ ਆਫ ਰੋਡਿੰਗ ਜਾਣਾ। ਮੇਰਾ ਇੰਨਾ ਤਜਰਬਾ ਤਾਂ ਨਹੀਂ ਹੈ, ਲੇਕਿਨ ਇਹ ਵੀ ਉਹ ਚਲੋ ਫਲੱਡ ਦੇ ਵਿੱਚ ਵੀ ਉਹ ਦਰਿਆਵਾਂ ਦਰਿਆ 'ਚ ਗੱਡੀ ਵਾੜਦੇ ਰਹੇ ਤੇ ਉਹ ਪਤਾ ਵਾ ਥੋੜਾ ਮਾੜਾ ਚੰਗਾ। ਸੋ ਰੱਬ ਸੋਹਣਾ ਖੈਰ ਕਰੇ, ਆਪਾਂ ਚੱਲਦੇ ਹਾਂ ਅੱਜ ਸਫ਼ਰ ਦੇ ਵਿੱਚ ਅੱਗੇ। ਲਓ ਜੀ, ਸਫ਼ਰ ਅੱਲਾ ਦਾ ਲੈ ਕੇ ਕਰਦਾ ਸ਼ੁਰੂ ਤੇ ਟਰੈਕ ਸਾਡਾ ਜਿਹੜਾ ਨਾ ਬੜਾ ਹੋਰ ਤਰ੍ਹਾਂ ਦਾ। ਰੱਬ ਸੋਹਣਾ ਖੈਰ ਕਰੇ ਤੇ ਪਹੁੰਚੀਏ। ਹਾਲੇ ਸਾਨੂੰ ਕਿੰਨੀ ਦੇਰ ਉਮੀਦ ਭਾਈ ਲੱਗ ਜਾਣੀ ਹੈ? ਸਰ ਇਹ ਆਪਾਂ ਲੱਗ ਜਾਣੇ ਤਕਰੀਬਨ 2 ਘੰਟੇ। 2 ਘੰਟੇ ਦਾ ਸਾਡਾ ਟਰੈਕ ਆ ਤੇ ਰਾਤ ਲੇਟ ਹੀ ਪਹੁੰਚਾਂਗੇ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਫਿਰ, ਕਿਉਂਕਿ ਟਰੈਕ ਤੇ ਖਤਰਨਾਕ, ਥੋੜਾ ਜਿਹਾ ਖਤਰਨਾਕ ਨਹੀਂ ਮਤਲਬ ਵੀ ਮੁਸ਼ਕਲ ਆ ਤੇ ਡਰਾਈਵ ਕਰਨਾ ਔਖਾ ਵਾ। ਡਿਊਰਿੰਗ ਡਰਾਈਵ ਗੱਲਾਂ ਕਰਨੀਆਂ ਤੇ ਗੱਡੀ ਚਲਾਉਣੇ ਦੋਵੇਂ ਕੰਮ ਹੋਣੇ ਨਹੀਂ, ਨਾਲੇ ਵੀਡੀਓ ਰਿਕਾਰਡ ਕਰਨਾ। ਅੰਜਮ ਵੀਡੀਓ ਬਣਾਉਣ ਦਾ ਹੱਥ ਵੀ ਕੰਬਦਾ ਆ। ਠੀਕ ਹੈ ਜੀ। ਉਹ ਗੱਡੀ ਹੈ ਜੀ ਕੱਚੇ ਪੱਕੇ ਤੇ ਚੱਲ ਰਹੀ ਤਾਂ ਕੰਮ ਦਾ, ਹੋਰ ਕੋਈ ਕਮਜ਼ੋਰੀ ਨਹੀਂ ਹੋਗੀ ਮੈਨੂੰ ਇੰਨੀ ਦੇਰ ਚ। राह देखेंगे सनम तुम चले आओ पहाड़ों की कसम, तुम चले आओ पहाड़ों की कसम, हम तुम्हारी राह देखेंगे सनम तुम चले आओ पहाड़ों की कसम, तेरे आने की खबर ना आ सकी, याद तेरी दिल से दी ना जा सकी, तेरे आने की खबर ना आ सकी, याद तेरी दिल से भी ना जा सकी, हो गए पागल तेरी यादों में हम, तुम चले हो गए पागल तेरी यादों में हम, तुम चले आओ पहाड़ों की कसम। ਕਿੰਨੂੰ ਕਹਿੰਦੇ ਛੰਮੀ ਪਾ ਲਈ ਆ ਤੇ ਹੁਣ ਆਪਾਂ ਚੱਲਦੇ ਆ ਫਿਰ ਅਗਲਾ ਸਫ਼ਰ ਤੈਅ ਕਰ ਲਈਏ, ਕਿਉਂਕਿ ਅਗਲੀ ਸਫ਼ਰ ਵਾਵਾ ਸਾਡਾ। ਆਜੋ। ਲਓ ਵੀ ਆਪਣਾ ਰਹਿ ਗਿਆ, ਕਿੰਨਾ ਸਫ਼ਰ ਰਹਿ ਗਿਆ ਜੀ? ਇਹ ਰਹਿ ਗਿਆ ਜੀ 10 ਕਿਲੋਮੀਟਰ। ਹਾਲੇ ਰਾਤ ਦਾ ਟਾਈਮ ਹੈ ਤੇ ਗੱਡੀ ਇੱਕ ਵਾਰੀ ਆਪਣੀ ਲੱਸ ਚੱਲੀ ਸੀ ਪਰਾਂ ਨੂੰ ਤੇ ਮਸਾਂ ਹੀ ਬਚੇ ਆ। ਇਹ ਜਾਂਦੇ ਪਏ। ਹਾਲੇ 10 ਕਿਲੋਮੀਟਰ ਦਾ ਸਫ਼ਰ ਸਾਡਾ ਰਹਿੰਦਾ ਤੇ ਅੰਜਮ ਸਰੋਇਆ ਸਾਹਿਬ ਪੂਰੇ ਡਰੇ ਆ ਇਸ ਵੇਲੇ ਨਾ। ਦੇਖੋ ਜੀ, ਦੁਨੀਆ ਤੇ ਇੱਕੋ ਹੀ ਫੇਰਾ ਤੇ ਤੁਸੀਂ ਸਾਨੂੰ ਇੱਥੇ ਚੋਲਸਤਾਨ ਦਾ ਇੱਕੋ ਫੇਰਾ ਕਰਾਉਣ ਲੱਗੇ। ਹਾਂਜੀ, ਫਿਰ ਵੀ ਆਉਣਾ। ਹਾਂ, ਇੱਕ ਵਾਰੀ ਤਾਂ ਬਾਬਾ ਜੀ ਪੈਰਾਂ ਦੇ ਗੂਠਿਆਂ ਵੱਲੋਂ ਨਿਕਲ ਗਈ ਜਾਨ। ਹਾਂ, ਅੱਲਾ ਨੇ ਬਚਾਇਆ, ਅੱਲਾ ਖੈਰ ਕਰੇ। ਚਲੋ ਜੀ ਅੱਲਾ ਰਹਿਮਤ ਕਰੇ। ਪਹੁੰਚਦੇ ਆ ਫਿਰ ਜਲਦੀ, ਤੁਹਾਡੇ ਨਾਲ ਰੂਬਰੂ ਹੁੰਦੇ ਤੁਹਾਡੇ। ਲਓ ਵੀ ਅਸੀਂ ਡੈਡ ਐਂਡ ਤੋਂ ਦੇ ਬਿਲਕੁਲ ਲੱਗ ਗਏ ਆ। ਇੱਥੇ ਹੁਣ ਵਾਈਲਡ ਲਾਈਫ ਦਾ ਦਫ਼ਤਰ ਆ, ਆਫਿਸ ਉਹਨਾਂ ਦਾ। ਉੱਥੇ ਐਂਟਰੀ ਕਰਾਉਣੀ ਆ ਵੀ ਕੌਣ ਆਇਆ, ਕਿਹੜੀ ਗੱਡੀ ਆਈ, ਉਹਨਾਂ ਨੂੰ ਐਂਟਰ ਕਰਾ ਕੇ ਫਿਰ ਅੱਗੇ ਜਾ ਸਕਦੇ, ਕਿਸ ਕਿਉਂਕਿ ਮਕਸਦ ਵਾਸਤੇ ਆਏ? ਕਿਸ ਮਕਸਦ ਵਾਸਤੇ ਆਏ ਸਾਰਾ ਕੁਝ ਉਹਨਾਂ ਨੂੰ ਦੱਸਣਾ ਪੈਂਦਾ। ਇਹ ਬਿਲਕੁਲ ਲੱਗ ਗਏ, ਅਸੀਂ ਜ਼ੀਰੋ ਲਾਈਨ ਤੇ ਆ, ਬਾਰਡਰ ਤੇ, ਇੰਡੀਆ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨਾਲ ਆ ਅਸੀਂ। ਤੇ ਭਾਈ ਸਾਹਿਬ ਇਹ ਦੱਸਣਾ ਪੈਂਦਾ ਇੱਥੇ ਬਾਰਡਰ ਇਹਨਾਂ ਨੂੰ? ਹਾਂਜੀ, ਇਹਨਾਂ ਨੂੰ ਐਂਟਰੀ ਹਰ ਵਾਰੀ ਕਰਾਉਣੀ ਪੈਂਦੀ ਹੈ। ਕਾਹ ਤੋਂ ਆਏ ਹੋ, ਕਿਸ ਮਕਸਦ ਵਾਸਤੇ ਆਏ ਹੋ? ਸ਼ਿਕਾਰ ਸ਼ਕੂਰ ਦਾ ਤੇ ਨਹੀਂ ਤੁਹਾਡਾ ਪਲਾਨ ਇਸ ਤਰ੍ਹਾਂ ਦਾ? ਠੀਕ ਹੈ। ਆਪਾਂ ਗਏ ਆ ਪਹੁੰਚ ਹੁਣ ਇਸ ਵੇਲੇ ਤੇ ਆਉਂਦਿਆਂ ਨੂੰ ਆਗੂ ਦਿਖਾ ਲਈ ਇਹਨਾਂ ਨੇ ਕੁੱਪ ਜਿਹੜਾ ਲਾ ਲਿਆ। ਇਹ ਆਹ ਵੇਖੋ, ਇੱਥੇ ਆਪਾਂ ਰਹਿਣਾ ਰਾਤ ਇਸ ਜਗ੍ਹਾ ਤੇ ਪੂਰਾ ਮਾਹੌਲ ਬਣਿਆ ਪਿਆ। ਆਗੂ ਕੇ ਲਈ ਭਖਾ ਮੁੰਡਿਆਂ ਨੇ ਤੇ ਸਾਡਾ ਸਮਾਨ ਵੀ ਹੋਰ ਆ ਗਿਆ। ਇਹ ਮੈਂ ਦੱਸਾਂ, ਆ ਸਾਹਮਣੇ ਜਿਹੜਾ ਵਾ ਇਹ ਕੁੱਪ ਲੱਗੇ, ਇਹ ਸਕੂਲ ਹੈ ਵੈਸੇ ਨਾ, ਇੱਥੇ ਦਾ ਮੋਬਾਈਲ ਸਕੂਲ ਆ। ਤੇ ਆ ਆਪਣੇ ਸਾਰੇ ਬੰਦੇ ਬਹਿ ਗਏ ਆ ਕੇ, ਆਗੂ ਸੈਕੰਡ ਡੇ ਮਾਹੌਲ ਪੂਰਾ ਬਣ ਗਿਆ। ਤੇ ਹੁਣ ਇੱਥੇ ਹੋਏਗਾ ਬੋਨਫਾਇਰ ਤੇ ਉਸ ਤੋਂ ਬਾਅਦ ਸਮੀ ਦੇ ਗਾਣੇ ਛਾਣੇ ਚੱਲਣਗੇ ਇੱਥੇ। ਅੰਜਮ ਸਾਹਿਬ ਜਨਾਬ, ਇਹ ਅਸੀਂ ਹੁਣ ਇਸ ਵੇਲੇ ਖੁੱਲੇ ਸਮਾਨ 'ਚ, ਇਹ ਵੀ ਰੱਬ ਦਾ ਕਿੱਡਾ ਸੋਹਣਾ ਵੇ ਨਾ ਏਰੀਆ ਬਣਾਇਆ, ਖੂਬਸੂਰਤ। ਹਰ ਥਾਂ ਦੀ, ਹਰ ਸ਼ਹਿਰ ਦੀ, ਹਰ ਜਗ੍ਹਾ ਦੀ ਆਪਣੀ ਖੂਬਸੂਰਤੀ। ਆਪਣੀ ਇਸ ਖੂਬਸੂਰਤੀ ਤੇ ਤੁਸੀਂ ਕੀ ਖੂਬਸੂਰਤ ਅਲਫਾਜ਼ ਪੇਸ਼ ਕਰਨਾ ਚਾਹੁੰਦੇ ਜੇ? ਕੁਝ ਦੱਸੋ ਆਡੀਅנס ਨੂੰ। ਮੈਂ ਤਾਂ ਜੀ ਇਹ ਕਹਿਣਾ ਵੀ ਇਹ ਕੁਦਰਤ ਦੇ ਨਜ਼ਾਰੇ ਆ, ਇਹ ਲੈਣੇ ਚਾਹੀਦੇ ਆ। ਹਾਂਜੀ, ਇਹ ਬੜਾ ਸਵਾਦ ਆ ਰਿਹਾ। ਇਹਨਾਂ ਸਫ਼ਰ ਕਰਕੇ 200-300 ਕਿਲੋਮੀਟਰ ਸਫ਼ਰ ਬਣਦਾ। ਅਸੀਂ ਡੈਜ਼ਰਟ 'ਚ ਆਏ ਆ, ਤਕਰੀਬਨ ਕੋਈ 2 ਘੰਟੇ ਦਾ, ਬਲਕਿ 2 ਨਹੀਂ 3-4 ਘੰਟੇ ਸਾਨੂੰ ਲੱਗ ਗਏ ਅੰਦਰ ਆਉਂਦਿਆਂ। ਹਾਂ, ਲੱਗ ਗਏ ਹੁਣ। ਤੇ ਹੁਣ ਉਹ ਦਿਲ ਗੂੰਗੂ ਤਾਂ ਨਹੀਂ ਕਰ ਲੈਣਾ, ਪਹਿਲਾਂ ਕਰਦਾ ਹੁੰਦਾ ਸੀ। ਹੁਣ ਨਹੀਂ ਕਰਦਾ। ਰਹਿੰਦੀ ਕਸਰ ਟਿੱਬੇ ਤੇ ਚੜਾਈ ਨਾ ਉਸ ਟਾਈਮ। ਉੱਥੇ ਕੀ ਹੋਇਆ ਸੀ? ਗੱਡੀ ਚੜ ਗਈ ਟਿੱਬੇ ਦੇ ਉੱਤੇ। ਮੈਂ ਫਿਰ ਮੁੰਡਿਆਂ ਨੂੰ ਹੌਸਲਾ ਦਿੱਤਾ, ਪਿੱਛੇ ਬੈਠੇ ਘਾਬਰ ਗਏ ਸੀ। ਸਮੀ ਰੋਣ ਲੱਗ ਗਿਆ ਸੀ। ਹਾਂ ਕਰੋਲ ਤੇਰਾ ਯਾਰ, ਕਿਆ ਕਰੋਲ ਨੇ ਯਾਰ ਤੇਰੇ, ਵਾਹ ਯਾਰ, ਤਾੜੀ ਮਾਰ ਦੋ ਯਾਰ। ਇਧਰ ਸਾਡੇ ਪ੍ਰਾਹੁਣਚਾਰ ਨੇ ਚਾਚਾ ਜੀ। ਚਾਚਾ ਜੀ ਅੱਗੇ ਤੁਹਾਡਾ ਤਾਰਫ ਚਾਚਾ ਜੀ ਨਾਲ ਕਰਵਾਇਆ ਸੀ। ਚਾਚਾ ਦੀ ਬੋਲੀ ਬੜੀ ਸੋਹਣੀ, ਕੋਈ ਗੱਲਬਾਤ ਕਰੋ। ਹਾਂ ਚਾਚਾ ਬਹੁਤ ਸੋਹਣਾ ਬੋਲਦੇ। ਚਾਚਾ ਕਿੰਨਾ ਮਾਲ ਰੱਖਿਆ ਇੱਥੇ? ਇੱਥੇ ਮਾਲ ਕੋਈ 100 ਖੰਡੜ ਹੈ। 100?
ਇਹ ਕੀ ਆਂਦੇ 100 ਦਾਣਾ ਡਾਂਡਾ ਡਾਂਡਾ ਸਮਝ ਗਿਆ ਹਾਂ ਤੇ ਕੀ ਗਾਈਆਂ ਕਿ ਕੀ ਆ ਗਈਆਂ ਗਾਈਆਂ ਬੱਕਰੀਆਂ ਬੁਕਰੀਆਂ ਵੀ ਬੱਕਰੀਆਂ ਨਹੀਂ ਗਈਆਂ ਬੱਕਰੀਆਂ ਠੀਕ ਤੇ ਕਿੰਨੀ ਦੇਰ ਬਾਅਦ ਆਉਂਦੇ ਅੰਦਰ ਤੁਸੀਂ ਇੱਥੇ ਤਕਰੀਬਨ ਇਹ 5-6 ਮਹੀਨੇ ਦੇ ਬਾਅਦ ਬਾਰਿਸ਼ ਵਸ ਵਜੇ ਤੋਂ ਲਾ ਤੇ ਜਿੱਕੇ ਸੀ ਰਹੇ ਨੂੰ ਹੂੰ ਜੇ ਬਾਰਿਸ਼ ਨਾ ਵਸੇ ਪਾਣੀ ਨਾ ਹੋਏ ਟੋਬਿਆਂ ਦੇ ਵਿੱਚ ਹੂੰ ਤਾਂ ਵੱਲ ਵਾਪਸ ਵੱਲ ਹੋਏ ਨੂੰ ਅੱਛਾ ਤੇ ਇੱਥੇ ਅੰਦਰ ਕੌਣ ਹੈ ਹੁਣ ਤੁਹਾਡਾ ਭਤੀਆ ਕੌਣ ਹੈ ਇੱਥੇ ਅੰਦਰ ਇੱਥੇ ਮੇਰਾ ਸੌਤਰੇ ਸੌਤਰ ਕੀ ਅੱਲਾ ਵਸਾਇਆ ਸੌ ਕਜ਼ਨ ਚਾਚੇ ਦਾ ਮੁੰਡਾ ਜੀ ਜੀ ਠੀਕ ਹੈ ਉਹ ਮਾਲ ਉਹਦਾ ਘਰ ਘੁਰ ਸਾਰਾ ਇੱਥੇ ਹੀ ਆ ਬਾਲ ਬੱਚਾ ਬਸ ਬਾਲ ਬੱਚਾ ਨਹੀਂ ਹਾਂ। ਕੱਲਾ ਆਪ ਕੱਲਾ ਹੀ ਜੀ ਤੇ ਕਿੰਨੀ ਦੇਰ ਬਾਅਦ ਤੁਸੀਂ ਫਿਰ 6-6 ਮਹੀਨੇ ਬਾਅਦ ਆਉਂਦੇ ਜੇ ਜੀ ਅੱਛੀ ਮਹੀਨੇ ਬਾਅਦ ਤੇ ਕਿਸ ਤਰ੍ਹਾਂ ਉਹ ਅੰਦਰੋਂ ਫਿਰ ਆਉਣ ਵਾਸਤੇ ਸਵਾਰੀ ਸੂਰੀ ਕੀ ਇਸਤੇਮਾਲ ਕਰਦੇ ਕਿ ਤੁਰ ਕੇ ਹੀ ਮੋਟਰਸਾਈਕਲ ਮੋਟਰਸਾਈਕਲ ਤੇ ਹੁੰਦੇ ਜਾਂ ਡਾਲੇ ਚੱਲਦੇ ਬਿਨ ਡਾਲਿਆਂ ਦੇ ਹਾਂ ਜਾਂ ਮੋਟਰਸਾਈਕਲ ਠੀਕ ਹੈ ਚਲੋ ਜੀ ਬਹੁਤ ਸੋਹਣਾ ਏਰੀਆ ਬਹੁਤ ਵਧੀਆ ਲੱਗਾ ਖਾਸ ਤੌਰ ਤੇ ਸ਼ੁਕਰੀਆ ਭਾਈ ਸਾਹਿਬ ਆਰਫ ਸਾਹਿਬ ਦਾ ਤੇ ਸਾਡੇ ਦੋਸਤ ਕਿਧਰ ਗਏ ਨੇ ਹਮੀਦ ਭਾਈ ਉਹਨਾਂ ਦੇ ਭਾਈ ਸਾਰੇ ਆਏ ਇੱਥੇ ਲੈ ਕੇ ਸਾਨੂੰ ਹੁਣ ਉਸ ਤੋਂ ਬਾਅਦ ਹੁਣ ਭੁੱਖ ਬੜੀ ਲੱਗੀ ਆ ਕੁਝ ਖਾਣ ਪਕਾਉਣ ਦਾ ਕੁਝ ਕਰ ਲਈਏ ਸੁਰਾ ਸਾਹਿਬ ਚੂਰੀ ਤਾਂ ਭੁੱਲ ਆਏ ਆ ਪਿਛਾ ਚੂਰੀ ਅਸੀਂ ਤੁਹਾਡੇ ਵਾਲੀ ਲੈ ਕੇ ਆਉਣੀ ਸੀ ਚੇਤਾ ਭੁੱਲ ਗਿਆ ਸਾਨੂੰ ਹਾਂ ਉਹ ਲਈ ਆਉਂਦਾ ਚੰਗੇ ਰਹਿਣਾ ਸੀ ਆਹੀ ਕੀ ਬਣਾਉਣਾ ਕੀ ਹੈ ਕੀ ਬਣਾਈਏ ਬਾਰਬੀਕਿਊ ਬਣਾਵਾਂਗੇ ਜੀ ਆਪਾਂ ਹਾਂ ਅੱਛਾ ਬਾਰਬੀਕਿਊ ਇਹ ਹੁੰਦਾ ਕੀ ਹੈ ਇਹ ਮੋਟਾ ਗੋਸ਼ਤ ਹੋਣਾ ਨਹੀਂ ਤਾਂ ਸਮੀ ਨੂੰ ਟੰਗ ਲੋ ਪੁੱਠਾ ਇੱਥੇ ਨਹੀਂ ਜੀ ਇਹਨੂੰ ਕੱਟ ਛਾੜਾਂਗੇ ਥੋੜਾ ਜਿਹਾ ਅੱਛਾ ਜਿਹੜਾ ਤੁਸੀਂ ਰਾਤੀ ਉੱਥੇ ਨਹੀਂ ਖਾਦਾ ਸੀ ਹੋਟਲ ਦੇ ਅੱਛਾ ਵਾਹ ਬਈ ਜ਼ਾਇਕਾ ਤੇ ਜ਼ਾਇਕਾ ਉਹ ਜ਼ਾਇਕਾ ਆਏਗਾ ਤੁਹਾਨੂੰ ਕੋਈ ਜ਼ਾਇਕਾ ਆਪਣਾ ਆਏਗਾ ਭੁੰਨ ਕੇ ਖਾਵਾਂਗੇ ਲੇਕਿਨ ਉਹਦੇ ਨਾਲੋਂ ਜ਼ਿਆਦਾ ਆਏਗਾ ਕਿਉਂਕਿ ਆ ਬਾਲਣ ਬਹੁਤ ਵਧੀਆ ਅੱਛਾ ਵਾਹ ਜੜੀ ਵਾਹ ਬੂਟੀ ਵਾਲਾ ਬਾਲਣ ਹੈ ਨਾ ਜੜੀ ਬੂਟੀ ਹਾਂ ਵਾ ਫਿਰ ਇਹ ਕਰੋ ਵੀ ਜਿੰਨੀ ਜਲਦੀ ਹੋ ਸਕਦਾ ਭੁੰਨ ਲਓ ਠੀਕ ਹੋ ਹੁਣ ਕੰਨ ਲਾਲ ਹੋਏ ਪਏ ਆ ਭੁੱਖ ਨਾ ਨਾ ਹੋਇਆ ਜੀ ਹਾਂਜੀ ਗੱਲ ਮੈਂ ਕਰਦਾ ਸੀ ਕਿ ਬੰਦਾ ਜਦੋਂ ਆਪਣੀ ਅਸਲ ਨੂੰ ਮੁੜਦਾ ਆ ਨਾ ਤੇ ਉਹਨੂੰ ਸਕੂਨ ਲੱਭਦਾ ਹਾਂਜੀ ਜੇ ਆਪਾਂ ਕੋਈ ਪਿਛਾ ਚੱਲ ਜੀਏ ਨਾ ਕੋਈ 1000 ਸਾਲ ਹੀ ਪਿਛਾ ਚੱਲ ਜਾ ਬਹੁਤਾ ਵੀ ਨਾ ਜਾ ਤੇ ਆਪਾਂ ਇਹੀ ਕੁਛ ਸੀਗੇ ਆਪਣੇ ਜਿਹੜੇ ਬਜ਼ੁਰਗ ਸੀ ਨਾ ਉਹ ਇਦਾਂ ਹੀ ਸੀ ਤਾਂ ਸਾਨੂੰ ਇੱਥੇ ਆ ਕੇ ਨਾ ਇਦਾਂ ਜਿੱਦਾਂ ਆਪਣੇ ਨਾਨਕਿਆਂ ਦੀ ਝੋਲੀ ਚ ਆ ਗਏ ਨਾਨਕਿਆਂ ਦੇ ਵੀ ਘਰ ਅਸੀਂ ਗਏ ਆ ਆਪਣੇ ਕੋਲ ਇੱਥੇ ਨੈਟ ਨਹੀਂ ਆ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਆਪਣੇ ਕੋਲ ਨੈਟ ਨਹੀਂ ਆ ਇੱਥੇ ਇਹ ਹੁਣ ਆਪਣਾ ਨੈਟ ਚੱਲ ਜਾਵੇਗਾ ਨਾ ਇਹ ਯਕੀਨ ਕਰੋ ਆਪਾਂ ਫੇਰ ਉਸ ਭੱਜ ਭਜਾ ਕੇ ਬਹੁਤ ਸੋਹਣੀ ਗੱਲ ਕੀਤੀ ਬਹੁਤ ਸੋਹਣੀ ਗੱਲ ਕੀਤੀ ਇਹ ਸਾਨੂੰ ਹੁਣ ਇੱਥੇ ਨੈਟ ਨਹੀਂ ਆ ਮੇਨ ਵਜ੍ਹਾ ਆਪਣੀ ਇਹ ਸਕੂਨ ਵਾਲੀ ਇਹ ਨੈਟ ਆ ਯਕੀਨ ਕਰੋ ਇਹ ਮੋਬਾਈਲ ਆ ਹਾਂ ਇਹ ਮੋਬਾਈਲ ਆਪਣੇ ਕੋਲ ਨੈਟ ਨਹੀਂ ਚੱਲਦਾ ਕਾਲ ਨਾ ਘਰੋਂ ਵੀ ਨਹੀਂ ਆਉਂਦੀ ਪਈ ਅੱਬੇ ਨੇ ਪੁੱਛਿਆ ਕਿੱਥੇ ਆ ਉਹ ਵੀ ਨਹੀਂ ਆਉਂਦਾ ਬੇਗਮ ਆ ਤੇ ਉਹਨੇ ਨਹੀਂ ਪੁੱਛਣਾ ਵੀ ਕਿੱਥੇ ਆ ਕਿੱਥੇ ਕੋਈ ਵੱਡੀ ਗੱਲ ਮਰਲੇ ਲੈ ਕੇ ਦੇ ਸਾਨੂੰ ਵੱਡੀ ਗੱਲ ਕਰਦਾ ਬੇਗਮ ਦਾ ਫੋਨ ਇੱਥੇ ਨਹੀਂ ਨਾ ਆਉਂਦਾ ਸਾਨੂੰ ਲੈ ਕੇ ਦੇ 5 ਮਰਲੇ ਅਸੀਂ ਕਨਾਲ ਲੈਣ ਦੀ ਕੋਸ਼ਿਸ਼ ਕਰਦੇ ਪਏ ਆ ਇੱਥੇ ਕਿਹੜਾ ਕਿਸੇ ਨੂੰ ਪੁੱਛਣਾ ਆਪਾਂ ਸਵੇਰੇ ਉੱਤੇ ਕੋਠੇ ਪਾ ਕੇ ਬਹਿ ਜਾਣੇ ਆ ਹਾਂ, ਸਰਕਾਰੀ ਜਗ੍ਹਾ ਹੀ ਕਿਸੇ ਦੀ ਵੀ ਨਹੀਂ ਹੈ ਹਾਂ ਬਹੁਤ ਸੋਹਣੀ ਗੱਲ ਕੀਤੀ ਤੂੰ ਬੜਾ ਰੂਹ ਨੂੰ ਸਕੂਨ ਮਿਲਿਆ ਏ ਭਾਬੀ ਤੱਕ ਪਹੁੰਚ ਜਾਣੀ ਹੈ ਵੀਡੀਓ ਇਹ ਵੀ ਰਿਕਾਰਡ ਹੋ ਰਹੀ ਤੂੰ ਕੱਲ ਮਾਦ ਉਹਨੇ ਵਲੌਗ ਵੇਖ ਲੈਣਾ ਭਰਜਾਈ ਨੇ ਨਹੀਂ ਜੀ ਇੱਥੇ ਮੇਰਾ ਤਾਂ ਜੀ ਨਹੀਂ ਲੱਗ ਰਿਹਾ ਹਾਂ ਬਿਆਨ ਬਦਲ ਗਿਆ ਬਿਆਨ ਜੀ ਨਹੀਂ ਲੱਗ ਰਿਹਾ ਮੇਰਾ ਦਿਲ ਕਰਦਾ ਵੀ ਮੈਂ ਮੈਨੂੰ ਪਾਰ ਲੱਗੇ ਹੁਣ ਮੈਂ ਉੱਡ ਕੇ ਲੈਲ ਪਰ ਚੱਲ ਬਿਆਨ ਬਦਲ ਗਿਆ ਬਦਲ ਬਾਲ ਆ ਗਏ ਉਹਨਾਂ ਦੇ ਬਾਲ ਕਵਰ ਕਰ ਗਿਆ ਨਾਸਰ ਭਾਈ ਵੇਖੋ ਨਿੱਕੇ ਨਿੱਕੇ ਮੇਰਾ ਪੁੱਤਰ ਇੱਥੇ ਬੈਠੋ ਆ ਕੇ ਸ਼ਾਬਾਸ਼ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਇਹ ਜ਼ਿੰਦਗੀ ਨਹੀਂ ਆਉਣੀ ਵਾਰੀ ਵਾਰੀ ਉਦਾਸ ਐਵੇਂ ਹੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਵਾਹ ਭਾਈ ਵਾਹ ਕੀ ਬਾਤ ਇਹ ਜ਼ਿੰਦਗੀ ਨਹੀਂ ਆਉਣੀ ਵਾਰੀ ਵਾਰੀ ਉਦਾਸ ਐਵੇਂ ਹੋਈ ਨਾ ਇਹਨਾਂ ਵੇਲਾਂ ਦੇ ਤਾਂ ਆਸਰੇ ਹੀ ਰੁੱਖਣੇ ਸਹਾਰਿਆਂ ਦੀ ਲੋੜ ਹੁੰਦੀ ਏ ਇਹਨਾਂ ਵੇਲਾਂ ਦੇ ਤਾਂ ਆਸਰੇ ਹੀ ਰੁੱਖਣੇ ਸਹਾਰਿਆਂ ਦੀ ਲੋੜ ਹੁੰਦੀ ਏ ਉਹ ਦਿਲੋਂ ਬੜੀ ਕਮਜ਼ੋਰ ਆ ਵਿਚਾਰੀ ਉਹ ਦਿਲੋਂ ਬੜੀ ਕਮਜ਼ੋਰ ਆ ਵਿਚਾਰੀ ਤੂੰ ਆਖੀ ਉਹਨੂੰ ਰੋਈ ਨਾ ਵਾਹ 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 ਸਮੀ ਜ਼ਿੰਦਾਬਾਦ ਇਹ ਜ਼ਿੰਦਗੀ ਨਹੀਂ ਆਉਣੀ ਵਾਰੀ ਵਾਰੀ ਉਦਾਸ ਐਵੇਂ ਹੋਈ ਨਾ। ਜਿਉਂਦਾ ਰਹਿ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲਕੋਈ ਨਾ ਵਾਹ 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 ਇਹ ਜ਼ਿੰਦਗੀ ਨਹੀਂ ਆਉਣੀ ਵਾਰੀ ਵਾਰੀ ਉਦਾਸ ਐਵੇਂ ਹੋਈ ਨਾ ਦੋਸਤੋ ਰੈਡੀ ਹੋ ਗਿਆ ਆਪਣਾ ਬਾਰਬੀਕਿਊ ਰੈਡੀ ਹੋ ਗਿਆ ਇਹਨੂੰ ਆਂਦੇ ਆ ਬੋਨ ਫਾਇਰ ਸਾਡਾ ਹੈ
ਇਧਰ ਬੋਨ ਫਾਇਰ ਇੱਧਰ ਹੈ, ਵੈਸੇ ਫਾਇਰ ਵਾਲਾ ਕੰਮ ਇੱਧਰ ਚੱਲ ਰਿਹਾ। ਆ ਦੋਸਤ ਆਇਆ ਕੁਛ ਮਿਲਣ ਵਾਸਤੇ। ਹਾਂਜੀ ਭਾਈ ਸਾਹਿਬ ਤੁਸੀਂ ਕਿੱਥੋਂ ਆਏ? ਅਸੀਂ ਜੀ ਚੱਕ 52 ਝੋਰੀ ਮਿਆਰ ਖਾਂ ਚੋਂ। ਜ਼ਮੀਰ ਖਾਨ। ਤੇ ਤੁਸੀਂ ਭਾਈ ਸਾਹਿਬ? ਮਿਆਰ ਖਾਨ ਤੇ ਤੁਸੀਂ ਵੀ ਜੀ? ਜੀ ਜਨਾਬ ਖਾਨਪੁਰ। ਖਾਨਪੁਰ ਦਾ। ਤੇ ਇਹ ਕਿੱਦਾਂ ਪਤਾ ਲੱਗਾ ਸੀ ਤੇ ਮਿਲਣ ਆਏ ਜੀ? ਬਸ ਜੀ ਸਾਰੇ ਇੱਥੇ ਪੈਲਸ ਤੇ ਕੈਂਪ ਤੇ ਸੀ ਹੂੰ। ਤੇ ਜਨਾਬ ਹੋਣਾ ਦਾ ਪਤਾ ਲੱਗਾ ਵੀ ਬਕਾਰ ਭਾਈ ਆਏ ਨੇ, ਸੋਇਆ ਸਾਹਿਬ ਆਏ ਨੇ। ਸਾਹਿਬ ਹੋਰਾਂ ਨੇ ਦੱਸਿਆ ਨਾ ਚੋਲਸਤਾਨ ਦੇ ਸਾਹਿਬ ਹੈ। ਹਾਂ ਅੱਛਾ। ਹਾਂਜੀ ਤੇ ਸਰੋਇਆ ਸਾਹਿਬ ਦੀ ਫੈਨ ਫਾਲੋਇੰਗ ਦੂਰ ਦੂਰ ਤੱਕ ਸਰੋਇਆ ਸਾਹਿਬ ਦਾ। ਹਾਂਜੀ ਕੀ ਬਾਤ ਹੈ। ਸ਼ੁਕਰ ਹੈ ਤੁਹਾਡਾ ਧਿਆਨ ਸ਼ੁਕਰ ਹੈ ਜਿੰਦਾ ਕੀ ਆਏ ਨੇ। ਅਸੀਂ ਕਿਹਾ ਜੀ ਜਨਾਬ ਹੋਣੀ ਡੈਜ਼ਰਟ ਚ ਆਏ ਨੇ ਤੇ ਸਾਡੇ ਇਲਾਕੇ ਹੀ ਦੱਸੀ ਤੇ ਫਿਰ ਆਣਾ ਹੀ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਲਓ ਜੀ ਇੰਜੋਏ ਹੋ ਰਿਹਾ ਤੇ ਇੱਧਰ ਤਿਆਰੀ ਲੱਗ ਰਹੀ ਆ। ਭਾਜੀ ਆਇਓ ਲਓ ਵੀ ਰੋਟੀ ਗਈ ਆ ਖੁੱਲ ਤੇ ਬੰਦਾ ਆਹ ਵੇਖੋ ਰੋਟੀਆਂ ਪੱਕ ਗਈਆਂ ਲਗਭਗ ਢਾਰੀ ਤੋਂ ਤੇ ਉੱਤੇ ਚੱਲ ਰਿਹਾ ਹੁਣ ਚਿਕਨ ਨਾਲ ਤੇ ਸਾਰੇ ਗਏ ਜਦੋਂ ਭੁੱਖ ਲੱਗੀ ਬੜੇ ਸਾਰਿਆਂ ਨੂੰ। ਠੰਡੇ ਹੋ ਗਏ ਨਾ ਬਸ ਸਮੀ ਨਾਲ ਹੀ ਖਾਵਾਂਗੇ। ਹੁਣ ਰੋਟੀ ਖਾਣ ਤੋਂ ਬਾਅਦ ਫਿਰ ਅਗਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਲੋ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੌਗ ਤੇ ਲੇਟ ਆਪਾਂ ਵਾਵਾ ਸਾਰੇ ਹੋ ਗਏ, ਹੁਣ 11 ਵਜਣ ਵਾਲੇ। ਰੋਟੀ ਖਾ ਲਈ ਆ। ਸ਼ੁਗਰ ਮੇਲਾ ਆ ਰਿਹਾ, ਮੈਂ ਰਿਕਾਰਡ ਨਹੀਂ ਕਰ ਸਕਿਆ। ਭੰਗੜਾ ਨਾ ਪੂਰਾ ਪਾਇਆ ਤੇ ਉਹ ਮੋਬਾਈਲ ਚਾਰਜਿੰਗ ਤੇ ਸੀ। ਉਹ ਹੁਣ ਤੁਹਾਨੂੰ ਕੱਲ ਅਗਲੇ ਵਲੌਗ 'ਚ ਵੇਖਣ ਨੂੰ ਮਿਲੇਗਾ। ਕੱਲ ਡੈਜ਼ਰਟ ਦੇ ਵਿੱਚ ਜਿਹੜੀ ਐਕਟੀਵਿਟੀ ਜਿੱਥੇ ਜਾਵਾਂਗੇ ਤੁਹਾਡੇ ਨਾਲ ਦੀ ਨਾਲ ਜ਼ਰੂਰ ਸ਼ੇਅਰ ਕਰਾਂਗੇ। ਕੱਲ ਦੇ ਵੇਲੇ ਆਓ ਵੇਖਣਾ, ਕੱਲ ਦਾ ਨਾ ਭੁੱਲਣਾ। ਬਹੁਤ ਮਜ਼ੇਦਾਰ ਵਲੌਗ ਹੋਣ ਵਾਲਾ। ਇੰਪੋਰਟਡ ਉਮੀਦ ਭਾਈ ਆਰੇ ਲੱਗੇ ਤੇ ਸਾਡੇ ਹੋਰ ਵੀ ਕੋਈ ਦੋਸਤ ਆਏ ਆ, ਬੜਾ ਇੰਜੋਏ ਕੀਤਾ, ਬਹੁਤ ਵਧੀਆ ਲੱਗਾ। ਹੁਣ ਰਾਤ ਦਾ ਟਾਈਮ ਹੈ ਇੱਥੇ ਚੋਲਸਤਾਨ ਦੇ ਵਿੱਚ। ਸਾਡੇ ਕੋਲ ਇੰਡੀਆ ਖਾਂ ਤੋਂ ਕੁਝ ਦੋਸਤ ਆਏ ਆ, ਸੁਣ ਕੇ ਵੀ ਅਸੀਂ ਇੱਥੇ ਆਏ ਤੇ ਬਾਬਾ ਦੂਰ ਤੋਂ ਇਹ ਵੀ ਫਿਰ ਇੱਥੇ ਪਹੁੰਚ ਗਏ। ਇਹ ਵੀ ਸਾਡੀ ਮਹਿਫਲ ਦੀ ਰੌਣਕ ਬਣ ਗਈ ਜੀ। ਸੋ ਕੱਲ ਤੱਕ ਦੋ ਇਜਾਜ਼ਤ, ਮਿਲਦੇ ਆ ਫਿਰ ਨਵੇਂ ਵਲੌਗ 'ਚ। ਰੱਬ ਰੱਖਾ।